ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੌਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 24 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਕੇਂਦਰ ਸਰਕਾਰ ਤੋਂ। ਸਰਕਾਰ ਝੁਕਣ ਲੱਗੀ ਹੈ ਕਹਿੰਦੇ, ਪਰ ਅੜੀ ਤੇ ਤਾਨਾਸ਼ਾਹੀ ਇਹ ਛੱਡਣੀ ਔਖੀ ਹੋ ਰਹੀ ਹੈ। ਧੌਣ ਦਾ ਕਿੱਲਾ ਤਾਂ ਕਹਿੰਦੇ ਨਿਕਲ ਗਿਆ, ਪਰ ਮੰਨਣਾ ਔਖਾ ਵੀ ਧੌਣ ਦਾ ਕਿੱਲਾ ਨਿਕਲ ਗਿਆ ਜੀ। ਪ੍ਰਵੀਨ ਜੀ, ਜੀ ਜੇ ਸਰਕਾਰਾਂ ਵਾਂਗ ਚੱਲੇ ਤਾਂ ਉਹਦੇ ਲਈ ਕੋਈ ਮੁਸ਼ਕਲ ਨਹੀਂ ਹੁੰਦਾ ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੀ ਗੱਲ ਸੁਣੇ ਤੇ ਉਹਦੇ ਅਨੁਸਾਰ ਕੰਮ ਕਰੇ। ਉਹਦੇ ਲਈ ਕੋਈ ਮੁਸ਼ਕਲ ਨਹੀਂ ਹੁੰਦਾ ਕਿ ਉਹ ਕਹੇ ਕਿ ਇਹ ਉਹ ਪਨੀਰੀ ਹੈ ਜਿਹਨੇ ਅੱਗੇ ਜਾ ਕੇ ਮੁਲਕ ਚਲਾਉਣਾ, ਮੁਲਕ ਸਾਂਭਣਾ ਜੀ, ਇਸ ਲਈ ਇਹਨਾਂ ਦੀ ਗੱਲ ਸੁਣਨ ਸਾਨੂੰ ਕੋਈ ਹਰਜ ਨਹੀਂ। ਪਰ ਉਹਦੇ ਅੰਦਰ ਕਿਤੇ ਨਾ ਕਿਤੇ ਅਜੇ ਉਹ ਤਾਨਾਸ਼ਾਹੀ, ਉਹ ਅੜੀ ਹੈਗੀ ਹੈ। ਪਰ ਉਹਦੇ ਬਾਵਜੂਦ ਵੀ ਉਸ ਨੂੰ ਲੱਗਣ ਲੱਗਾ ਕਿ ਹੁਣ ਸਾਡੇ ਹੱਥ ਵੱਸ ਕੁਛ ਰਿਹਾ ਨਹੀਂ ਜੀ। ਉਹਦੇ ਕਾਰਨ ਦੋ ਨੇ। ਇੱਕ ਕਾਰਨ ਤਾਂ ਇਹ ਹੈ ਕਿ ਆਪ ਮਾਹਰ ਇਕੱਠ ਹੋ ਰਿਹਾ, ਕਾਂਗਰਸ ਜਨਤਾ ਪਾਰਟੀ ਦਾ ਬੈਨਰ ਬੁਨਰ ਉੱਥੇ ਕੋਈ ਕੰਮ ਨਹੀਂ ਕਰ ਰਿਹਾ ਹੁਣ ਜੀ। ਕੋਈ ਇਹ ਨਹੀਂ ਗਾ ਕਿ ਹਾਂ ਉਹ ਅਭਿਜੀਤ ਦੀਪਕੇ ਕਰਕੇ ਜਾਂ ਸੋਨਮ ਵਾਂਗਚੁਕ ਕਰਕੇ ਆ ਰਹੇ ਨੇ। ਕਿਉਂ ਸੋਨਮ ਵਾਂਗਚੁਕ ਨੇ ਜਿਸ ਤਰ੍ਹਾਂ ਮਰਦ ਤੋੜਿਆ, ਉਸਦੇ ਉੱਤੇ ਕਈ ਤਰ੍ਹਾਂ ਦੀਆਂ ਚਰਚਾਵਾਂ, ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ। ਉਹ ਉਹਨਾਂ ਨੂੰ ਕਹਿਣਾ ਪੈ ਰਿਹਾ ਕਿ ਦੱਸੋ ਜੀ, ਮਤਲਬ ਕਿ ਮੈਂ ਹੁਣ ਕਿਹੜੀ ਪ੍ਰੀਖਿਆ ਦੇ ਦੇਵਾਂ ਤੁਹਾਨੂੰ ਜੇ ਯਕੀਨ ਆ ਜਾਵੇ ਕੋਈ ਸੌਦਾ ਨਹੀਂ ਹੋਇਆ। ਇਹ ਸਥਿਤੀ ਬਣੀ ਕਿਉਂ? ਕਿਉਂਕਿ ਜਦੋਂ ਤੁਸੀਂ ਮਰਨ ਵਰਤ ਰੱਖਿਆ ਸੀ ਤਾਂ ਤੁਸੀਂ ਰੱਖਿਆ ਸੀਗਾ ਅਸਤੀਫੇ ਲਈ ਜਾਂ ਇਹਨਾਂ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ। ਸਹੀ ਹੈ। ਤੇ ਜਦੋਂ ਤੋੜਿਆ ਤਾਂ ਇਸ ਟੀਮ ਚੋਂ ਕੋਈ ਬੱਚਾ ਤੁਹਾਡੇ ਨਾਲ ਨਹੀਂ ਸੀ। ਸਵਾਲ ਇਹ ਨਹੀਂਗਾ ਕਿ ਮੰਨੀ ਗਈ ਕਿ ਨਹੀਂ ਮੰਨੀ ਗਈ। ਇਹ ਟੀਮ ਦੀ ਬਜਾਏ ਤੁਹਾਡੇ ਨਾਲ ਲੱਦਾਖ ਵਾਲੀ ਟੀਮ ਸੀ ਤੁਹਾਡੀ ਜੀ। ਸੋ ਕੀ ਲੱਦਾਖ ਨੂੰ ਲੈ ਕੇ ਕੋਈ ਸੌਦਾ ਹੋ ਗਿਆ? ਕਿਉਂ ਨੂੰ ਲੈ ਕੇ ਕੋਈ ਸਮਝੌਤਾ ਹੋ ਗਿਆ? ਕਿਉਂਕਿ ਚਰਚਾਵਾਂ ਉਸ ਸਮੇਂ ਤੋਂ ਹੀ ਸ਼ੁਰੂ ਹੋ ਗਈਆਂ ਸੀ ਜਦੋਂ ਸੋਨਮ ਵਾਂਗਚੁਕ ਨੂੰ ਅਚਾਨਕ ਰਿਹਾ ਕੀਤਾ ਗਿਆ ਜੀ। ਸਹੀ ਹੈ। ਤੇ ਉਸ ਤਰੀਕੇਕਾਰ ਦੇ ਉੱਤੇ ਵੀ ਕਈਆਂ ਨੇ ਸਵਾਲ ਖੜੇ ਕੀਤੇ ਸੀ। ਪਰ ਸੋਨਮ ਵਾਂਗਚੁਕ ਜਿਸ ਤਰ੍ਹਾਂ ਦੀ ਸ਼ਖਸੀਅਤ ਨੇ, ਜਿਸ ਤਰ੍ਹਾਂ ਦਾ ਉਹਨਾਂ ਔਰਾ ਜਾਂ ਜਿੱਦਾਂ ਲੜਨ ਦਾ ਜਜ਼ਬਾ ਹੈ, ਉਹਦੇ ਹਵਾਲੇ ਨਾਲ ਮਤਲਬ ਬਹੁਤ ਕੁਛ ਅਜੇ ਬਚਣਾ ਬਣਦਾ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਮਿੰਟ ਲੱਗਦਾ ਟੈਗ ਦੇਣ ਨੂੰ, ਕਿਸੇ ਨੂੰ ਵੀ ਟੈਗ ਦੇ ਕੇ ਹੋ ਜਾਂਦੇ ਨੇ ਲੋਕ ਅੱਗੇ। ਸਹੀ ਹੈ। ਹੁਣ ਇਸ ਲਈ ਇੱਕ ਤਾਂ ਉਹ ਪਹਿਲੂ। ਦੂਸਰਾ ਅਭਿਜੀਤ ਦੀਪਕੇ ਜਿਸ ਤਰ੍ਹਾਂ ਦਾ ਵਿਵਹਾਰ ਕਰਦਾ, ਉਹ ਕਈ ਵਾਰ ਸਭ ਨੂੰ ਹੈਰਾਨ ਪਰੇਸ਼ਾਨ ਕਰ ਜਾਂਦਾ। ਮਤਲਬ ਏਅਰਪੋਰਟ ਤੋਂ ਆਇਆ ਤੇ ਉਹਨੂੰ VIP ਟ੍ਰੀਟਮੈਂਟ ਮਿਲੀ, ਉਹਨੂੰ ਜੰਤਰ ਮੰਤਰ ਤੱਕ ਲੈ ਕੇ ਆਏ, ਹੈ ਨਾ, ਤੇ ਉੱਥੇ ਉਹਨੇ ਪ੍ਰਦਰਸ਼ਨ ਸ਼ੁਰੂ ਕਰਤਾ। ਫਿਰ ਅਚਾਨਕ ਗਰਮੀ ਲੱਗਣ ਲੱਗ ਗਈ, ਫਿਰ ਮੰਮੀ ਚੇਤੇ ਆ ਗਈ, ਗੱਡੀ 'ਚ ਬਹਿ ਗਿਆ, ਚਲੋ ਜੀ ਮੈਂ ਚੱਲਿਆ, ਕੱਲ ਨੂੰ ਆਊਂਗਾ, ਆਹ ਕਰੂੰਗਾ। ਫਿਰ ਇੱਥੇ ਵੀ ਹੁਣ ਵੀ ਹਾਲ ਹੀ ਦੇ ਦਰਮਿਆਨ ਵੀ ਜਿਸ ਤਰ੍ਹਾਂ ਦਾ ਮਤਲਬ ਕਿ ਉਹਦਾ ਰਿਹਾ ਤਰੀਕਾ ਕਰ, ਫਿਰ ਇੱਕ ਦਿਨ ਦੀ ਮੈਂ ਛੁੱਟੀ ਲੈ ਕੇ ਚੱਲਿਆ ਜੀ, ਹੁਣ ਮੈਨੂੰ ਬੁਖਾਰ ਚੜ ਗਿਆ, ਜਾਂ ਦੂਏ ਦਿਨੇ ਭੁੱਖ ਹੜਤਾਲ ਤੋੜਤੀ। ਸੋ ਉਹ ਸਾਰਾ ਕੁਛ ਵੀ ਮਤਲਬ ਬਹੁਤ ਕੁਛ ਸਾਰੇ ਪਹਿਲੂ ਇਹਦੇ ਵਿੱਚ ਹੈਗੇ। ਪਰ ਇਹ ਸਭ ਦੇ ਬਾਵਜੂਦ ਵੀ ਜਦੋਂ ਸਰਕਾਰ ਨਾਲ ਰਾਬਤਾ ਹੈ ਤਾਂ ਇਹ ਹੈ ਕਿ ਕਾਲ ਇਹਨਾਂ ਦੀ ਸੀ, ਇਸ ਲਈ ਇਹਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਹੁੰਦੀ ਹੈ। ਪਰ ਤੁਸੀਂ ਉੱਥੇ ਪ੍ਰਦਰਸ਼ਨ ਦੇਖੋ ਨਾ, ਕਿ ਇਹ ਨਵੀਂ ਪਨੀਰੀ ਦਾ ਪ੍ਰਦਰਸ਼ਨ ਹੈ। ਉਹ ਨਵੇਂ ਤਰੀਕੇ ਦੇ ਪੋਸਟਰ ਲੈ ਕੇ ਆਉਂਦੇ ਨੇ, ਨਵੇਂ ਤਰੀਕੇ ਦੇ ਟੈਲੈਂਟ ਹੰਟ ਕਰਦੇ ਨੇ, ਹੈ ਨਾ। ਉਹ ਉੱਥੇ ਨਾਲ ਦੀ ਨਾਲ ਆਪਣਾ ਇੰਜੋਏ ਵੀ ਕਰ ਰਹੇ ਨੇ, ਉਹ ਫਨ ਵੀ ਕਰ ਰਹੇ ਨੇ, ਉਹਦੇ ਮਸਲੇ ਤੇ ਵੀ ਖੜੇ ਨੇ, ਉਹ ਨਜ਼ਰਸਾਨੀ ਵੀ ਕਰਦੇ ਨੇ, ਸਿਆਸਤ ਵੀ ਸਮਝਦੇ ਨੇ, ਉਹਦੇ ਪਰ ਟਿੱਪਣੀ ਵੀ ਕਰਦੇ ਨੇ। ਤੇ ਉਹ ਬੜਾ ਵੱਖਰਾ ਮਤਲਬ ਕਿ ਇੱਕ ਦੇਖਣ ਨੂੰ ਮਿਲ ਰਿਹਾ। ਹੁਣ ਇਹਦੇ ਵਿਚਾਲੇ ਜਦੋਂ ਉਹਨਾਂ ਨੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਆ ਤਾਂ ਫਿਰ ਦੋ ਬੰਦੇ ਲਾਏ ਨੇ ਇਹਨਾਂ ਨੇ, JP ਨੱਡਾ ਤੇ ਜਤਿੰਦਰ ਸਿੰਘ ਜੀ। ਉਹੀ ਸੋਨਮ ਵਾਂਗਚੁਕ ਨਾਲ ਮਤਲਬ ਕਿ ਨਵੇੜਾ ਕਰਕੇ ਉਹਨਾਂ ਨੂੰ ਜੂਸ ਜਾਸ ਪਿਲਾਉਣ ਦੀ ਪ੍ਰਕਿਰਿਆ 'ਚ ਪੈਂਦੇ ਨੇ ਤੇ ਹਸਪਤਾਲ 'ਚ ਖਤਮ ਹੋ ਜਾਂਦਾ ਕੰਮ।
ਠੀਕ ਹੈ। ਤੇ ਉਹੀ ਇਹਨਾਂ ਦੇ ਨਾਲ ਉਸ ਦਿਨ ਵੀ ਬੈਠਕ ਕਰਦੇ ਨੇ ਜਿੱਦਣ 20 ਜੁਲਾਈ ਨੂੰ ਸੰਸਦ ਵੱਲ ਮਾਰਚ ਸੀਗਾ। ਉਸ ਦਿਨ ਜੇਪੀ ਨੱਡਾ ਤੇ ਜਤਿੰਦਰ ਹੋਰਾਂ ਨਾਲ ਮੀਟਿੰਗ ਦਾ ਪਹਿਲੂ ਸੀ ਤੇ ਜੇਪੀ ਨੱਡਾ ਦੇ ਘਰੇ ਜਾ ਕੇ ਮਿਲ ਕੇ ਆਉਂਦੇ ਨੇ ਜੀ। ਹੁਣ ਉਹੀ ਜੇਪੀ ਨੱਡਾ ਤੇ ਜਤਿੰਦਰ ਹੋਰਾਂ ਨੇ ਮੀਟਿੰਗ ਲਈ ਕਹਿੰਦੇ ਜੀ ਅਸੀਂ 4 ਵਾਰ ਕਾਲ ਦਿੱਤੀ, ਆਉਂਦੇ ਨਹੀਂ। ਜੋ ਕਹਿੰਦੇ ਅਸੀਂ ਕਾਮਨ ਥਾਂ ਤੇ ਆ ਜਾਓ, ਜੰਤਰ ਮੰਤਰ ਆ ਜਾਓ ਜਾਂ ਕਿਸੇ ਹੋਰ ਥਾਂ ਤੇ ਆ ਜਾਓ, ਤੁਹਾਡੇ ਘਰੇ ਨਹੀਂ ਆਉਣਾ ਜਾਂ ਦਫ਼ਤਰ ਨਹੀਂ ਆਉਣਾ। ਫਿਰ ਕਨੌਟ ਪਲੇਸ 'ਚ ਕੋਈ ਕਲੱਬ ਹੈ ਇੱਕ, ਉਹ ਥਾਂ ਲੱਭੀ ਗਈ ਤੇ ਉੱਥੇ ਸ਼ਾਇਦ ਇਹ ਮੁਲਾਕਾਤ ਹੁੰਦੀ ਹੈ। ਤੇ ਉਹ 2 ਘੰਟੇ ਚੱਲੀ ਮੁਲਾਕਾਤ ਦੇ ਵਿੱਚ ਕਹਿੰਦੇ ਜੀ ਕੇਂਦਰ 2 ਗੱਲਾਂ ਮੰਨਣ ਨੂੰ ਤਿਆਰ ਹੋ ਗਿਆ, ਮੁਆਵਜ਼ਿਆਂ ਨੂੰ ਵੀ ਤਿਆਰ ਹੋ ਗਿਆ, ਪੁਲਿਸ ਤੇ ਐਕਸ਼ਨ ਨੂੰ ਤਿਆਰ ਹੋ ਗਿਆ, ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਈ, ਬੱਚਿਆਂ ਨੂੰ ਕੁੱਟਿਆ ਮਾਰਿਆ ਗਿਆ ਹੈ ਨਾ, ਉਹਨਾਂ ਦੇ ਲਈ ਵੀ ਮਤਲਬ ਕਿ ਸੋ ਜਾਂ ਜਿਹੜੇ ਜਾਨ ਗਵਾ ਕੇ ਨੀਟ ਪੇਪਰ 'ਚ ਉਹਨਾਂ ਦੇ ਲਈ ਰਾਹਤ ਰਾਸ਼ੀ ਦੀ ਮੁਆਵਜ਼ਾ ਵੀ। ਸੋ ਤੀਜੀ ਗੱਲ ਜਿਹੜੀ ਇਹ ਕਹਿੰਦੇ ਵੀ ਅਸੀਂ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਘੱਟ ਨਹੀਂ ਮੰਨਣਾ। ਧਰਮਿੰਦਰ ਪ੍ਰਧਾਨ ਦਾ ਅਸਤੀਫਾ ਸਾਡੇ ਲਈ ਅਹਿਮ ਆ, ਅਸੀਂ ਉਹ ਤੋਂ ਘੱਟ ਨਹੀਂ ਕੁਛ। ਉਹਦੇ ਉੱਤੇ ਮੰਤਰੀ ਸਾਹਿਬ ਕਹਿੰਦੇ ਵੀ ਪੁੱਛ ਕੇ ਦੱਸਾਂਗੇ, ਅਜੇ ਫੈਸਲਾ ਨਹੀਂ। ਬਿਲਕੁਲ ਸਹੀ ਕਿਹਾ ਜੇਪੀ ਨੱਡਾ ਹੋਰਾਂ। ਮੈਂ ਉਹਨਾਂ ਦੀ ਇਸ ਪ੍ਰਕਿਰਿਆ ਨਾਲ 100% ਸਹਿਮਤ ਹਾਂ। ਪ੍ਰਵੀਨ ਜੀ, ਜੇਪੀ ਨੱਡਾ ਕੋਲ ਕੋਈ ਤਾਕਤ ਨਹੀਂ ਕਿ ਉਹ ਫੈਸਲਾ ਲੈ ਲੈਣ ਮੀਟਿੰਗ 'ਚ। ਸਹੀ। ਉਹਦੇ ਕੋਲ ਕੋਈ ਸ਼ਕਤੀਆਂ ਨਹੀਂ ਗੀ, ਉਹ ਤਾਂ ਇੱਕ ਫੀਲਡ ਹੈ, ਉਹਨੂੰ ਨਾਂ ਨੂੰ ਇੱਕ ਟੈਗ ਮਿਲਿਆ ਮੰਤਰੀ ਦਾ। ਨਰਿੰਦਰ ਤੋਮਰ ਹਰ ਬੈਠਕ 'ਚ ਕਿਸਾਨਾਂ ਦੀ ਚਾਹੁੰਦਾ ਸੀ, ਕੋਈ ਫੈਸਲਾ ਨਹੀਂ ਲੈ ਸਕਦਾ ਸੀ। ਬਿਲਕੁਲ। ਉਹ ਘਰੋਂ ਤੁਰਦਾ ਸੀ, ਰਾਹ ਦੇ ਵਿੱਚ ਅਮਿਤ ਸ਼ਾਹ ਦੇ ਘਰੇ ਗੱਡੀ ਵਾੜ ਲੈਂਦਾ ਸੀ ਤੇ ਉੱਥੋਂ ਡਿਕਟੇਟ ਹੋ ਕੇ ਆਉਂਦਾ ਸੀ। ਤੇ ਚੱਲਦੀ ਮੀਟਿੰਗ 'ਚ ਜਦੋਂ ਕੋਈ ਪੇ ਚੜ ਜਾਂਦਾ ਸੀ, ਉੱਠ ਕੇ ਸਾਈਡ ਤੇ ਜਾ ਕੇ ਅਮਿਤ ਸ਼ਾਹ ਨੂੰ ਫੋਨ ਕਰਦਾ ਸੀ। ਸੋ ਇਸ ਲਈ ਜਿਹੜੇ ਚੱਲਦੇ ਹੀ ਉੱਥੋਂ ਨੇ, ਮਤਲਬ ਇੱਕ ਸਮਾਂ ਤਾਂ ਇਹ ਵੀ ਆ ਗਿਆ ਸੀਗਾ ਕਿ ਕੁੜਤਾ ਕਿਹੜਾ ਪਾਉਣਾ, ਜੈਕਟ ਕਿਹੜੀ ਪਾਉਣੀ ਆ, ਮਹਿਲਾ ਬੀਬੀਆਂ ਨੇ ਸਾੜੀ ਕਿਹੜੇ ਰੰਗ ਦੀ ਪਾ ਕੇ ਆਉਣੀ, ਇਹ ਵੀ ਪੀਐਮ ਹਾਊਸ 'ਚੋਂ ਤੈਅ ਹੁੰਦਾ ਸੀ। ਹੁਣ ਵੀ ਪਤਾ ਨਹੀਂ ਹੁੰਦਾ ਉਹ। ਸਹੀ। ਸੋ ਉਹੀ ਜਿਹੇ 'ਚ ਇਹਨਾਂ ਮੰਤਰੀਆਂ ਕੋਲ ਕੀ ਅਧਿਕਾਰ ਹੋਊਗਾ ਜੀ? ਫਿਰ ਉਹ ਤਾਂ ਵਿਚਾਰੇ ਜਿੰਨਾ ਕਿਹਾ ਸੈਕਟਰੀ ਮੰਗ ਆ ਕੇ ਦੱਸ ਗਏ, ਜਿਹੜਾ ਫੈਸਲਾ ਲੈਣਾ ਜੀ ਪੁੱਛ ਕੇ ਦੱਸਾਂਗੇ। ਅੱਜ ਕਹਿੰਦੇ ਜੀ 3:30 ਵਜੇ ਦੁਬਾਰਾ ਮੀਟਿੰਗ ਕਰਾਂਗੇ। ਇੱਧਰ ਕਾਂਗਰਸ ਜਨਤਾ ਪਾਰਟੀ ਦੇ ਜਿਹੜੇ 2 ਨੁਮਾਇੰਦੇ ਗਏ ਸੀ ਗੱਲਬਾਤ ਕਰਨ, ਉਹ ਕਹਿੰਦੇ ਜੀ ਮੁਆਵਜ਼ੇ ਦੇਣ ਨੂੰ ਵੀ ਤਿਆਰ ਨੇ 21 ਕਰੋੜ, ਪੁਲਿਸ ਤੇ ਕਾਰਵਾਈ ਨੂੰ ਵੀ ਤਿਆਰ ਨੇ, ਪਰ ਅਸੀਂ ਕਿਹਾ ਕਿ ਅਸਤੀਫਾ, ਕਹਿੰਦੇ ਅਸਤੀਫੇ ਤੇ ਵੀ ਅੱਜ ਮੰਨ ਜਾਣਗੇ ਜੀ, ਸਾਨੂੰ ਪਤਾ ਹੈ। ਠੀਕ ਹੈ। ਕਹਿੰਦੇ ਪਰ ਅਸੀਂ ਉਹਨਾਂ ਨੂੰ ਕਿਹਾ ਕਿ 1 ਦਿਨ ਛੱਡੋ, ਤੁਸੀਂ 2 ਦਿਨ ਲੈ ਲਓ, 3 ਦਿਨ ਲੈ ਲਓ, ਪਰ ਅਸਤੀਫੇ ਤੇ ਆਓਗੇ ਤਾਂ ਗੱਲ ਹੋਊਗੀ, ਨਹੀਂ ਅਸੀਂ ਫਿਰ ਇੱਕ ਵੱਡਾ ਮਾਰਚ ਕੱਢਾਂਗੇ ਦੇਸ਼ ਭਰ ਦੇ ਵਿੱਚ ਵੀ ਤੇ ਸੰਸਦ ਵੱਲ ਵੀ। ਸੋ ਇਸ ਲਈ ਕਹਿੰਦੇ ਕਿ ਸਰਕਾਰ ਬੈਕਫੁੱਟ ਤੇ ਜੀ। ਸਰਕਾਰ ਅੱਜ 3:30 ਵਜੇ ਦਾ ਦੁਬਾਰਾ ਮੀਟਿੰਗ ਦਾ ਸਮਾਂ ਰੱਖਿਆ ਗਿਆ। ਸੋ ਹੁਣ ਇਹਦੇ ਤੇ ਤਹਿਤ ਮਤਲਬ ਇਹ ਸਵਾਲ ਬਾਰ-ਬਾਰ ਹੈ ਕਿ ਇੱਕ ਮੰਤਰੀ ਨੂੰ ਬਚਾਉਣ ਲਈ ਸਾਰੀ ਕਵਾਇਦ ਕਿਉਂ ਹੈ? ਕੱਲ ਅਸਤੀਫਾ ਮਨਜ਼ੂਰ ਹੋ ਗਿਆ ਨਾ ਰਵਨੀਤ ਬਿੱਟੂ ਦਾ, ਕਿ ਜੀ ਹਾਂ ਕਿਉਂਕਿ ਉਹਦਾ ਕਾਰਜਕਾਲ ਖਤਮ ਹੋ ਗਿਆ, ਤੁਸੀਂ ਹਟਾਤਾ। ਹੁਣ ਨਿਰਮਲਾ ਸੀਤਾਰਮਨ ਨੂੰ ਤੁਸੀਂ ਬਦਲਣ ਨੂੰ ਫਿਰਦੇ ਹੋ, ਕਹਿੰਦਾ ਵਿਭਾਗ ਬਦਲ ਦਈਏ, ਉਹਨੂੰ ਲਾਂਭੇ ਕਰ ਲਈਏ, ਹੈ ਨਾ, ਚਾਹੇ ਕੈਬਨਿਟ 'ਚ ਰੱਖ ਲਈਏ ਪਰ ਹੋਰ ਕੋਈ ਦੇ ਦਈਏ ਮੰਤਰਾਲਾ। ਪਰ ਜੇ ਫੇਰ ਬਦਲ ਕਰਨਾ ਜੋ ਧਰਮਿੰਦਰ ਪ੍ਰਧਾਨ ਨੂੰ ਵੀ ਤੋੜ ਦੋ। ਉਹਨੂੰ ਬਚਾਉਣ ਪਿੱਛੇ ਕੀ ਕਾਰਨ ਹੈ? ਸਹੀ ਹੈ, ਇਹ ਤਾਂ ਦੱਸਣ। ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ? ਨਾ ਸਰਕਾਰ ਲੈ ਰਹੀ ਹੈ, ਨਾ ਮੰਤਰੀ ਲੈ ਰਿਹਾ, ਨਾ ਪ੍ਰਧਾਨ ਮੰਤਰੀ ਲੈ ਰਿਹਾ। ਸੋ ਅਜਿਹੀ ਸਥਿਤੀ ਦੇ ਵਿੱਚ ਫਿਰ ਤਣਾਅ ਤਾਂ ਵਧੂਗਾ। ਤੇ ਆਪ ਹਮਾਰੇ ਬੱਚੇ ਆ ਰਹੇ ਨੇ, ਜਿਹੜੇ ਬੱਚੇ ਆ ਰਹੇ ਨੇ ਉਹਨਾਂ 'ਚ ਅੱਧ ਤੋਂ ਜ਼ਿਆਦਾ ਬੱਚੇ ਬੀਜੇਪੀ ਦੇ ਪਰਿਵਾਰਾਂ ਨਾਲ ਸੰਬੰਧਿਤ ਆ ਰਹੇ ਨੇ। ਆ ਕੇ ਖੁਦ ਦੱਸਦੇ ਨੇ ਕਿ ਮੇਰਾ ਬਾਪੂ ਬੀਜੇਪੀ 'ਚ ਹੈ, ਮੇਰੀ ਬੇਬੇ ਬੀਜੇਪੀ 'ਚ ਹੈ ਨਾ, ਅਸੀਂ ਆਰਐਸਐਸ ਨਾਲ ਰਹੇ ਹਾਂ ਜੀ, ਪਰ ਹੁਣ ਆਏ ਹਾਂ ਅਸੀਂ ਸ਼ਰੇਆਮ ਖੜੇ ਹਾਂ ਕਹਿੰਦੇ। ਸੋ ਇਹ ਚੀਜ਼ ਵੀ ਸਰਕਾਰ ਤੇ ਦਬਾਅ ਬਣਾਉਣ ਲਈ ਕਾਫੀ ਹੈ। ਤੇ ਜਿਸ ਤਰ੍ਹਾਂ ਦੇਸ਼ ਵਿਆਪੀ ਅੰਦੋਲਨ ਹੋ ਗਿਆ, ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ, ਪਟਿਆਲੇ ਵੀ, ਲੁਧਿਆਣੇ ਵੀ, ਚੰਡੀਗੜ੍ਹ ਵੀ, ਉਧਰ ਹਰਿਆਣੇ 'ਚ ਵੀ, ਉਧਰ ਪੱਛਮੀ ਬੰਗਾਲ 'ਚ ਵੀ, ਉਧਰ ਭੋਪਾਲ ਮਹਾਰਾਸ਼ਟਰ 'ਚ ਵੀ, ਸਾਰੇ ਕਿਤੇ ਪ੍ਰਦਰਸ਼ਨ ਸ਼ੁਰੂ ਹੋ ਗਏ ਜੀ। ਸਹੀ ਹੈ। ਸੋ ਇਸ ਲਈ ਸਰਕਾਰ ਅੜੀ ਦਿਖਾਉਣਾ ਵੀ ਚਾਹੁੰਦੀ ਹੈ, ਤਾਨਾਸ਼ਾਹੀ ਕਾਇਮ ਵੀ ਰੱਖਣਾ ਚਾਹੁੰਦੀ ਹੈ, ਪਰ ਉਸ ਦੇ ਕੋਲ ਹੁਣ ਬਸ ਚੱਲ ਨਹੀਂ ਰਿਹਾ, ਇਸ ਲਈ ਉਸ ਨੂੰ ਮਜਬੂਰਨ ਝੁਕਣ ਦੇ ਰਾਹ ਵੀ ਪੈਣਾ ਪੈ ਰਿਹਾ। ਥੋੜਾ ਜਿਹਾ ਤਾਂ ਝੁਕ ਗਈ, ਅੱਜ ਦੇਖਦੇ ਹਾਂ ਕੀ ਹੁੰਦਾ। ਬਿਲਕੁਲ ਜੀ, ਲੋਕ ਤਾਂ ਉਂਗਲਾਂ ਟੁੱਟੀਆਂ ਜਿਹੜੀਆਂ ਪੁਲਿਸ ਦੇ ਡੰਡੇ ਨਾਲ, ਉਹ ਦਿਖਾ ਰਿਹਾ ਵੀ ਇਸੇ ਉਂਗਲ ਨਾਲ ਵੋਟ ਪਾਈ ਸੀ ਬੀਜੇਪੀ ਨੂੰ, ਕਮਲ ਦਾ ਫੁੱਲ ਨੱਪਿਆ ਸੀਗਾ ਇਸੇ ਉਂਗਲ ਦੇ ਨਾਲ ਹੀ, ਤੇ ਇਹੀ ਤੋੜਤੀ ਉਹਨਾਂ ਨੇ। ਜਿਹੜੀ ਤੁਸੀਂ ਨਰਿੰਦਰ ਤੋਮਰ ਦੀ ਗੱਲ ਕਰਦੇ ਆ, ਉਹ ਜਦੋਂ ਬੈਠਕਾਂ ਚੱਲਦੀਆਂ ਹੁੰਦੀਆਂ ਸੀ, ਬੈਠਕਾਂ ਦਾ ਦੌਰ ਹੁੰਦਾ ਸੀਗਾ, ਉਹ ਕਿਸਾਨ ਆਗੂਆਂ ਨੂੰ ਤਾਂ ਕਹਿੰਦੇ ਸੀ ਵੀ ਦੱਸੋ ਤੁਸੀਂ ਸਾਨੂੰ ਹੁਣ ਅਸੀਂ ਕੀ ਕਰਨਾ ਹੈ, ਉਹਨਾਂ ਨੂੰ ਤਾਂ ਕਹਿੰਦੇ ਸੀ ਤੁਸੀਂ ਹੁਣੇ ਦੱਸੋ। ਆਪ ਜਦੋਂ ਕਿਸਾਨ ਆਗੂ ਕਹਿ ਦਿੰਦੇ ਸੀ ਵੀ ਚਲੋ ਠੀਕ ਹੈ ਤੁਹਾਡੀ ਸ਼ਰਤ ਆ ਤੇ ਫਿਰ ਅਸੀਂ ਐਂ ਕਰ ਲੈਣਾ, ਤੇ ਜੇ ਅਸੀਂ ਐਂ ਕਰਤਾ ਕੀ ਤੁਸੀਂ ਐਂ ਕਰ ਲਓਗੇ? ਮਤਲਬ ਜੇ ਮੋੜਵਾਂ ਸਵਾਲ ਹੋ ਗਿਆ ਤੇ ਫਿਰ ਉੱਠ ਕੇ ਜਿਵੇਂ ਤੁਸੀਂ ਦੱਸਿਆ
ਫੋਨ ਤੇ ਲੱਗ ਜਾਂਦੇ ਸੀ ਅਮਿਤ ਸ਼ਾਹ ਦੇ ਨਾਲ। ਇਸੇ ਕਰਕੇ ਤਾਂ ਗੱਲ ਨਹੀਂ ਨਾ ਨਿਬੜਦੀ ਸੀ, ਕਿਉਂਕਿ ਖੁਦ ਫੈਸਲਾ ਲੈਣ ਵਾਲੇ ਲੋਕ ਨਹੀਂ ਨਾ ਜਾਂਦੇ ਮੀਟਿੰਗਾਂ ਦੇ ਵਿੱਚ। ਲੋਕ ਨਹੀਂ ਜਾਂਦੇ, ਬਿਲਕੁਲ। ਰਿਮੋਟ ਕੰਟਰੋਲ ਲੋਕ ਹੋਵੇ ਮੰਤਰੀ ਨੂੰ ਕਿਉਂ ਫੈਸਲਾ ਲੈ ਸਕੇ ਆਪਣਾ ਆਪ। ਰਿਮੋਟ ਕੰਟਰੋਲ ਲੋਕ ਜਾਂਦੇ ਨੇ ਤੇ ਉਹ ਐਂ ਜਾਂਦੇ ਨੇ ਜਿਵੇਂ ਉਸ ਦੇ ਕੋਈ ਪ੍ਰਧਾਨ ਮੰਤਰੀ ਦੇ ਅਸਿਸਟੈਂਟ ਹੋਣ। ਜੇ ਮੰਤਰੀ ਖੁਦ ਹੋਣ, ਜੇ ਪਾਵਰਾਂ ਹੋਣ, ਫਿਰ ਤਾਂ ਅਗਲਾ ਤੁਰੰਤ ਹੀ ਫੈਸਲਾ ਲੈ ਲਵੇ। ਜੀ ਉਧਰ ਕਹਿੰਦੇ ਪ੍ਰਧਾਨ ਮੰਤਰੀ ਦੀ ਨੀਂਦ ਉੱਡੀ ਪਈ ਆ, ਰਾਤਾਂ ਨੂੰ ਅੱਜ ਕੱਲ ਜਾਗ ਰਹੇ ਨੇ ਜੀ। ਜੀ ਇਹ ਕੋਈ ਦੋ ਰਾਏ ਨਹੀਂ ਕਿ ਨਰਿੰਦਰ ਮੋਦੀ ਦੀ ਤੇ ਇਸ ਮੋਦੀ ਸਰਕਾਰ ਦੀ ਨੀਂਦ ਤਾਂ ਇਹਨਾਂ ਜਵਾਕਾਂ ਨੇ ਉਡਾ ਦਿੱਤੀ। ਇਹਨਾਂ ਜਵਾਕਾਂ ਨੇ ਨਹੀਂ, ਇਸ ਵਾਰ ਵਿਰੋਧੀ ਧਿਰ ਨੇ ਵੀ ਰੋਲ ਖਾਸਾ ਸਾਰਥਕ ਨਿਭਾਇਆ ਇਸ ਮਸਲੇ ਦੇ। ਖਾਸ ਕਰ ਰਾਹੁਲ ਗਾਂਧੀ ਜਿਸ ਐਕਸ਼ਨ ਚ ਪ੍ਰਧਾਨ ਮੰਤਰੀ ਮੋਦੀ ਦੇ ਘਰ ਦੇ ਮੂਹਰੇ ਜਾ ਕੇ ਅਚਾਨਕ ਧਰਨਾ ਲਾ ਦੇਣਾ, ਪੁਲਿਸ ਵੱਲੋਂ ਕੀਤੀ ਗਈ ਉਸ ਖਿੱਚੋਤਾਣ ਦਾ ਵੀ ਉਹਨਾਂ ਨੂੰ ਫਾਇਦਾ ਮਿਲ ਜਾਣਾ, ਇੱਕ ਵਿਸਤਾਰ ਪ੍ਰੈਸ ਕਾਨਫਰੰਸ ਕਰਕੇ ਕਈ ਰਾਜ ਪਾਜ ਉਧੇੜ ਦੇਣਾ, 152 ਪੇਪਰ ਲੀਕ ਦਾ ਮਾਮਲਾ, ਸਾਰਾ ਕੁਛ। ਫਿਰ ਉਹਨਾਂ ਬੱਚਿਆਂ ਨੂੰ ਸਾਹਮਣੇ ਲਿਆਉਣਾ, ਇਹ ਕਹਿੰਦੇ ਕਿ ਕੱਲੇ ਅਥਰੂ ਗੈਸ ਦੇ ਗੋਲੇ, ਕੱਲੇ ਲਾਠੀ ਚਾਰਜ, ਕੱਲੀਆਂ ਕਿੱਲ ਲੱਗੀਆਂ ਸੋਟੀਆਂ ਨਾਲ ਹੀ ਨਹੀਂ ਕੁੱਟੇ, ਕਿ ਇਹਨਾਂ ਤਾਂ ਗਨ ਦਾ ਵੀ ਇਸਤੇਮਾਲ ਹੋਇਆ ਜਿਹੜਾ ਜੰਮੂ ਕਸ਼ਮੀਰ ਚ ਲੋਕਾਂ ਦੇ ਕਰਦੇ ਸੀਗੇ। ਤੇ ਕਿਸੇ ਦੀ ਅੱਖ ਚਲੀ ਗਈ, ਕਿਸੇ ਦੀ ਬੋਡੀ ਸਾਰੀ ਛਿੱਲੀ ਗਈ, ਉਹ ਸਾਹਮਣੇ ਆ ਰਹੇ ਨੇ। ਇੱਕ ਨੂੰ JP ਨੱਡਾ ਮਿਲ ਕੇ ਹਾਲ ਚਾਲ ਪੁੱਛ ਰਹੇ ਨੇ, ਉਹ ਕਹਿ ਰਿਹਾ ਪੈਨਟ ਗਨ ਦਾ ਵਰਤੋਂ ਹੋਈ ਆ। ਇੱਕ ਨੂੰ ਰਾਹੁਲ ਗਾਂਧੀ ਮੀਡੀਆ ਸਾਹਮਣੇ ਪੇਸ਼ ਕਰ ਰਿਹਾ, ਉਹ ਕਹਿੰਦੇ ਪੈਨਟ ਗਨ ਦੀ ਹੋਈ ਆ, ਡਾਕਟਰਾਂ ਨੇ ਕਹਿੰਦਾ 1%। ਸੋ ਇਸ ਲਈ ਇਸ ਤਰੀਕੇ ਕਰਨ ਨਾਲ ਜਦੋਂ ਨਜਿੱਠਿਆ ਜਾ ਰਿਹਾ ਹੋਵੇ ਤਾਂ ਫਿਰ ਨੀਂਦ ਤਾਂ ਉੱਡਣੀ ਹੋਇਆ ਜੀ। ਇੱਕ ਇੱਧਰ ਰਹਿਣਾ ਹੁੰਦਾ ਜਵਾਕਾਂ ਦੇ ਅੰਦੋਲਨ ਨੇ ਨੀਂਦ ਉਡਾਈ ਹੈ। ਜੇ ਨੀਂਦ ਨਾ ਉੱਡੀ ਹੁੰਦੀ ਫਿਰ ਦੱਸੋ ਮੈਨੂੰ ਕੀ ਪਿਆ ਸੀ ਰਾਤ ਨੂੰ 12 ਵਜੇ ਉੱਠ ਕੇ ਵੀਡੀਓ ਬਣਾਉਣ ਦਾ। ਔਰ ਵੀਡੀਓ ਇਹ ਵੀ ਦੱਸਦੀ ਆ ਕਿ ਵੀਡੀਓ ਦੇ ਸਮੇਂ ਮੋਦੀ ਜੀ ਨਾਲ ਟੀਮ ਨਹੀਂ ਸੀ ਕੋਈ। ਆਪੇ ਕੈਮਰਾ ਕਿਸੇ ਮਤਲਬ ਮੋਬਾਈਲ ਕਿਸੇ ਕੰਧ ਕੁੰਧ ਤੇ ਰੱਖ ਕੇ, ਕਿਸੇ ਖਾਨੇ ਖੁੰਨੇ ਚ ਰੱਖ ਕੇ, ਕਿਸੇ ਕਿਤਾਬਾਂ ਜੀਆਂ ਚ ਪਿੱਛੇ ਰੱਖ ਕੇ, ਕਿਸੇ ਫਸਾ ਕੇ ਕਿਤੇ ਬਣਾਈ ਆ। ਅੱਛਾ, ਠੀਕ ਆ। ਚਿਹਰੇ ਦਾ ਨੇੜੇਪਣ ਉਹ ਦੱਸਦਾ ਹੈ ਕਿ ਵੀਡੀਓ ਫਰੇਮ ਵਾਈਜ਼ ਨਹੀਂ ਬਣੀ ਜਿਵੇਂ ਫਰੇਮ ਵਾਈਜ਼ ਬਣਦੀ ਆ। ਸੋ ਉੱਥੋਂ ਦਾ ਲਾ ਲਓ, ਇਹ ਡਰ ਨਹੀਂ ਤਾਂ ਹੋਰ ਕੀ ਆ। ਤੁਸੀਂ ਸਵੇਰ ਦਾ ਦਿਨ ਚੜ੍ਹਨ ਦਾ ਵੀ ਇੰਤਜ਼ਾਰ ਨਹੀਂ ਕਰ ਰਹੇ, ਸੂਰਜ ਚੜ੍ਹਨ ਦਾ ਵੀ ਇੰਤਜ਼ਾਰ ਨਹੀਂ ਕਰ ਰਹੇ। ਦੂਜਾ, ਇਹ ਡਰ ਨਹੀਂ ਤਾਂ ਹੋਰ ਕੀ ਆ ਕਿ ਜਿਹੜੀ ਗੱਲ ਤੁਹਾਨੂੰ ਸੰਸਦ ਚ ਕਹਿਣੀ ਚਾਹੀਦੀ ਸੀ ਉਹ ਤੁਸੀਂ ਵੀਡੀਓ ਰਾਹੀਂ ਪਾ ਕੇ ਇੱਕ ਪਾਸੇ, ਉਹ ਸਿੰਗਲ ਵੇ ਰੋਡ ਹੈ ਨਾ ਹੁਣ ਤੁਹਾਡਾ। ਟਰੈਕ ਤਾਂ ਉਹੀ ਆ ਨਾ, ਸਾਡੇ ਵਾਲਾ ਮੁੱਖ ਮੰਤਰੀ ਵੀ ਤੁਹਾਨੂੰ ਕਾਪੀ ਕਰਦਾ, ਉਹ ਵੀ 1 ਵੇ ਹੀ ਚੱਲਦਾ, ਤੇ ਤੁਸੀਂ ਵੀ 1 ਵੇ ਚੱਲਦੇ ਹੋ। ਸੋ ਇਸ ਲਈ ਪਹਿਲਾਂ ਤੁਸੀਂ ਟਵੀਟ ਕੀਤਾ, ਫਿਰ ਤੁਸੀਂ ਉਸੇ ਗੱਲ ਨੂੰ ਦੁਹਰਾਇਆ ਕਿ ਜੀ ਲਓ ਅਸੀਂ ਸਵੇਰ ਨੂੰ ਜੀ ਕੈਬਨਿਟ ਦੀ ਬੈਠਕ ਬੁਲਾਵਾਂਗੇ, ਉਹ ਚ ਅਸੀਂ ਤੈਅ ਕਰ ਲਾਂਗੇ, ਤੇ ਜਿੱਦਣ ਸੈਸ਼ਨ ਚੱਲ ਪਿਆ, ਸਾਡਾ ਸੰਸਦ ਚੱਲ ਪਈ, ਉਦੋਂ ਹੀ ਅਸੀਂ ਬਿੱਲ ਪੇਸ਼ ਕਰ ਦਾਂਗੇ। ਸਖਤ ਕਾਨੂੰਨ ਬਣਾ ਰਹੇ ਹਾਂ ਜੀ ਅਸੀਂ, ਫਾਸਟ ਟਰੈਕ ਕੋਰਟ ਰਾਹੀਂ ਤੁਹਾਨੂੰ ਜੀ ਮਤਲਬ ਇਨਸਾਫ ਦਵਾ ਦਾਂਗੇ। ਪ੍ਰਵੀਨ ਜੀ, ਕੀ ਪ੍ਰਧਾਨ ਮੰਤਰੀ ਜੀ ਨਿਊਜ਼ ਸਰਕਲ ਬਦਲਣਾ ਚਾਹੁੰਦੇ ਨੇ ਜਿਹਦੀ ਗੱਲ ਆਪਾਂ ਕਰਦੇ ਹਾਂ? ਸਹੀ ਹੈ। ਇਹ ਹੁਣ ਨੀਟ ਪੇਪਰ ਲੀਕ ਤੋਂ ਲੈ ਕੇ ਬੱਚਿਆਂ ਨਾਲ ਹੋਈ ਵਧੀਕੀ ਬੇਇਨਸਾਫੀ ਤੋਂ ਲੈ ਕੇ ਮਾਮਲਾ ਹੁਣ ਕਾਨੂੰਨ, ਸਖਤ ਕਾਨੂੰਨ ਬਣਾਉਣ ਤੇ ਆ ਜਾਵੇ ਤੇ ਚਰਚਾ ਇਹਦੀ ਤੁਰ ਪਵੇ, ਕਾਨੂੰਨ ਚਾਹ ਹੋਣਾ ਚਾਹੀਦਾ, ਕਾਨੂੰਨ ਚੋ ਹੋਣਾ ਚਾਹੀਦਾ। ਕੀ ਨਿਊਜ਼ ਸਰਕਲ ਚੇਂਜ ਕਰਨਾ ਚਾਹੁੰਦੇ ਨੇ, ਜਾਂ ਇਹ ਦੱਸ ਦੇਣ ਪ੍ਰਧਾਨ ਮੰਤਰੀ ਜੀ ਕਿ ਕਿਹੜਾ ਲੋਕਤੰਤਰਕ ਤਰੀਕਾ ਕਿ ਤੁਸੀਂ ਉਹ ਤੈਅ ਕਰਦੇ ਹੋ ਕਿ ਸਵੇਰ ਨੂੰ ਕੈਬਨਿਟ ਚ ਫੈਸਲਾ ਕਰ ਦੂੰਗਾ ਮੈਂ? ਸਹੀ ਹੈ। ਕੈਬਨਿਟ ਸਮੂਹਕ ਤੌਰ ਤੇ ਫੈਸਲਾ ਕਰਦੀ ਹੁੰਦੀ ਹੈ। ਜੇ ਉਹਨਾਂ ਨੂੰ ਅਧਿਕਾਰ ਦਿੱਤੇ ਹੋਣ ਤਾਂ ਤੁਸੀਂ ਕਹੋਗੇ ਸਵੇਰੇ ਕੈਬਨਿਟ ਚ ਵਿਚਾਰਾਂਗੇ, ਫੈਸਲਾ ਨਹੀਂ ਸੁਣਾਓਗੇ ਤੁਸੀਂ। ਸਹੀ ਹੈ, ਬਿਲਕੁਲ। ਯਾਦ ਕਰੋ 3 ਖੇਤੀ ਕਾਨੂੰਨ ਕਿਵੇਂ ਆਏ ਸੀ, ਧੱਕੇ ਨਾਲ ਧਵਨੀ ਉਸਸੇ ਪਾਸ ਹੋ ਗਿਆ ਜੀ ਰਾਜ ਸਭਾ ਚ। ਉੱਥੇ ਚੀਕਦੇ ਰਹੇ ਕਿ ਜੇ ਇੱਕ ਵੀ ਬੰਦਾ ਹੱਥ ਖੜਾ ਕਰ ਦੇਵੇ ਚਰਚਾ ਕਰਾਉਣੀ ਜੀ, ਉੱਥੇ ਦਰਜਨਾਂ ਹੱਥ ਖੜੇ ਸੀਗੇ ਉਸ ਸਮੇਂ। ਤੁਸੀਂ ਧੱਕੇ ਨਾਲ 3 ਕਾਨੂੰਨ ਪਾਸ ਕਰਾਏ। ਸਹੀ ਹੈ। ਪਰ ਤੁਸੀਂ ਸ਼ਰਾਰਤ ਕੀ ਕੀਤੀ ਕਿ ਜੀ ਤੁਸੀਂ ਸੁਨੇਹਾ ਦਿੱਤਾ ਕਿ ਜੀ ਮੈਂ 3 ਖੇਤੀ ਕਾਨੂੰਨ ਵਾਪਸ ਲੈਣਾ ਹੈ, ਮੇਰੀ ਤਪੱਸਿਆ ਚ ਕਮੀ ਰਹਿ ਗਈ ਹੋਊਗੀ ਕੋਈ। ਚਲੋ ਜੀ, ਤੇ ਸੋਚ ਕੇ ਕੀ ਕਿਹਾ ਸੀ ਮੋਦੀ ਜੀ ਨੇ? ਸੋਚ ਕੇ ਕਿਹਾ ਸੀ ਕਿ ਮੈਂ ਬੋਲੂੰਗਾ, ਇਹ ਆਪਣੇ ਤੰਬੂ ਪੱਟਣਗੇ ਉੱਥੇ ਸਿੰਘੂ ਖਨੌਰੀ, ਉਤੋਂ ਸਿੰਘੂ ਤੋਂ ਤੇ ਉਧਰੋਂ ਟਿੱਕਰੀ ਤੋਂ, ਤੇ ਲਓ ਜੀ ਪੰਜਾਬ ਨੂੰ ਟਰੈਕਟਰ ਟਰਾਲੀਆਂ ਲੈ ਕੇ ਭੱਜ ਲੈਣਗੇ। ਇੰਨੇ ਮੂਰਖ ਨਹੀਂ ਸੀ ਉਹ। ਸਹੀ ਹੈ। ਉਹ ਕਹਿੰਦੇ ਐ ਨਹੀਂ ਜਾਂਦੇ, ਤੁਹਾਡੇ ਨਾਲ ਜਿਹੜੇ ਰਾਹ ਲੈ ਕੇ ਆਏ ਹੋ ਕਾਨੂੰਨ ਉਸੇ ਰਾਹ ਵਾਪਸ ਲੈ ਕੇ ਆਓ ਪਹਿਲਾਂ। ਉਹਨਾਂ ਨੂੰ ਪਤਾ ਕਿ ਸੰਸਦ ਚ ਵਾਪਸ ਹੁੰਦੇ ਨੇ। ਤੇ ਫਿਰ ਤੁਹਾਨੂੰ ਇਹ ਤੁਸੀਂ ਲੋਕਾਂ ਨੂੰ ਕਿਉਂ ਮੂਰਖ ਸਮਝਦੇ ਹੋ ਕਿ ਤੁਸੀਂ ਕਹਿਤਾ ਤੇ ਕਾਨੂੰਨ ਐ ਬਣ ਜੂਗਾ ਤੁਹਾਡੇ ਕਿਹਾ ਤੇ? ਜਾਂ ਤਾਂ ਤੁਸੀਂ ਲੋਕਤੰਤਰ ਤਰੀਕੇ ਨਾਲ ਚੱਲੇ ਨਹੀਂ ਰਹੇ। ਇਹ ਗੱਲ ਸਾਬਤ ਹੁੰਦੀ ਹੈ ਕਿ ਤੁਸੀਂ ਡਿਕਟੇਟਰਸ਼ਿਪ ਦੇ ਤਰੀਕੇ ਨਾਲ ਚੱਲ ਰਹੇ ਹੋ, ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਵੇਰ ਨੂੰ ਹੋ ਗਿਆ ਕੈਬਨਿਟ ਤੁਸੀਂ ਕਰ ਲਿਓ ਫਰਫੁੱਲਾ ਜਾ। ਬਿਲਕੁਲ।
ਨਹੀਂ ਤਾਂ ਇੱਕ ਪ੍ਰਕਿਰਿਆ ਕਾਨੂੰਨ ਲਿਆਉਣ ਦੀ, ਉਹਦੇ ਤਹਿਤ ਚਰਚਾ ਹੁੰਦੀ ਹੈ, ਕਮੇਟੀਆਂ ਬਣਦੀਆਂ, ਉਹਦਾ ਖਰੜਾ ਤਿਆਰ ਹੁੰਦਾ ਹੈ, ਉਹ ਸਿਲੈਕਟ ਕਮੇਟੀਆਂ ਨੂੰ ਭੇਜਣ ਦੀ ਪ੍ਰਕਿਰਿਆ। ਉਸ ਸਮੇਂ ਵੀ ਕਿਹਾ ਜਾਂਦਾ ਤਿੰਨ ਖੇਤੀ ਕਾਨੂੰਨ ਸਿਲੈਕਟ ਕਮੇਟੀ ਨੂੰ ਭੇਜ ਲਓ, ਪਰ ਤੁਸੀਂ ਨਹੀਂ ਮੰਨੇ। ਤੇ ਹੁਣ ਵੀ ਇਸ ਪ੍ਰਕਿਰਿਆ ਚ ਪੈਣ ਦੀ ਬਜਾਏ ਸਿੱਧਾ ਕਹਿੰਦੇ ਉਸ ਬਣਾ ਕੇ ਪਰੇ ਹੋ ਜਾਣਗੇ ਜੀ 2 ਦਿਨਾਂ ਚ ਕਾਨੂੰਨ। ਜੀ ਸਹੀ। ਇਸ ਲਈ ਇੱਥੋਂ ਸਾਫ਼ ਹੈ ਕਿ ਮੋਦੀ ਜੀ ਦੀ ਨੀਂਦ ਉੜੀ ਹੈ, ਸਰਕਾਰ ਦੀ ਨੀਂਦ ਉੜੀ ਹੈ। ਉਹਨਾਂ ਦੇ ਹੱਥ ਬਸ ਕੁਛ ਆ ਨਹੀਂ ਰਿਹਾ। ਸੰਸਦ ਦੇ ਅੰਦਰ ਵੀ ਘਿਰੇ ਨੇ, ਆਪਣੇ ਘਰ ਦੇ ਬਾਹਰ ਵੀ ਘਿਰੇ ਨੇ, ਦਿੱਲੀ ਚ ਵੀ ਘਿਰੇ ਨੇ ਤੇ ਦੇਸ਼ ਚ ਵੀ ਘਿਰ ਗਏ। ਅਜਿਹੀ ਘੇਰਾਬੰਦੀ ਚ ਫਿਰ ਮੰਜੇ ਤੇ ਬੰਦਾ ਜਦੋਂ ਪਾਸੇ ਮਾਰਦਾ, ਫਿਰ ਉੱਠ ਕੇ ਉਹਦਾ ਜੀ ਕਰਦਾ ਕਿ ਅੱਜ ਦੀ ਟੈਕਨੋਲੋਜੀ ਨੇ ਮੈਂ ਕੁਛ ਪਾ ਦੇਵਾਂ, ਸ਼ਾਇਦ ਇਹਦੇ ਨਾਲੇ ਮਾਮਲਾ ਠੰਡਾ ਮੱਠਾ ਹੋ ਜਾਵੇ। ਸੋ ਜਨਾਬ, ਸੰਸਦ ਚ ਆ ਕੇ ਸਾਹਮਣਾ ਕਰ ਲਓ ਆਪਣੇ ਸੰਸਦ ਮੈਂਬਰਾਂ ਦਾ, ਜੇ ਦੇਸ਼ ਦਾ ਸਾਹਮਣਾ ਨਹੀਂ ਕੀਤਾ ਜਾਂਦਾ, ਜੇ ਨੌਜਵਾਨੀ ਦਾ ਸਾਹਮਣਾ ਨਹੀਂ ਕੀਤਾ ਜਾਂਦਾ। ਇਸ ਲਈ ਅੰਦਰ ਇੱਕ ਡਰ ਵੱਡੇ ਤੌਰ ਤੇ ਪੈਦਾ ਹੋ ਗਿਆ। ਮੈਨੂੰ ਲੱਗਦਾ ਉਹਨੂੰ ਆਪਣੀ ਕੁਰਸੀ ਵੀ ਖਿਸਕਦੀ ਦਿਖਣ ਲੱਗੀ ਹੈ। ਜੀ ਬਿਲਕੁਲ। ਤੇ ਗੱਲ ਕਰੀਏ ਪੰਜਾਬ ਦੇ ਵਿੱਚ, ਕਹਿੰਦੇ ਨਾਬਾਲਗ ਹੁਣ ਚਿੱਟੇ ਦੇ ਤਸਕਰ ਬਣੇ ਪਏ ਨੇ ਜੀ। ਇਹ ਬਹੁਤ ਪਹਿਲੂ ਗੰਭੀਰ ਹੈ। ਬਿਲਕੁਲ ਸਹੀ। ਪੰਜਾਬ ਦੇ ਵਿੱਚ ਇਸ ਮੌਕੇ ਚਿੱਟੇ ਵਾਲਾ ਮਸਲਾ ਸਭ ਦੇ ਸਾਹਮਣੇ ਆ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ, ਪਰ ਅਜੇ ਤੱਕ ਉਹ ਤੋਂ ਨਿਜਾਤ ਨਹੀਂ ਮਿਲੀ ਜੀ। ਔਰ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਚਿੱਟਾ ਪੈਦਾ ਨਹੀਂ ਹੁੰਦਾ, ਬਾਹਰੋਂ ਆਉਂਦਾ। ਬਿਲਕੁਲ ਸਹੀ। ਚਾਹੇ ਉਹ ਸਿੱਧਾ ਸਰਹੱਦ ਤੇ ਜਾਲੀ ਤੋਂ ਪਾਰ ਹੋ ਕੇ ਆ ਜਾਵੇ, ਤੇ ਚਾਹੇ ਸਮੁੰਦਰੀ ਇਹਨਾਂ ਦੇ ਬੇੜਿਆਂ ਚ ਆ ਜਾਵੇ, ਮੁਦਰਾ ਪੋਰਟ ਤੋਂ, ਗੁਜਰਾਤ ਵਾਲਿਆਂ ਤੋਂ ਤੇ ਉਹਨਾਂ ਤੋਂ, ਤੇ ਉਧਰੋਂ ਬਾਏ ਰੋਡ ਸਾਡੇ ਹੱਥ ਦਾਖਲ ਹੋ ਜਾਵੇ, ਆਉਂਦਾ ਬਾਹਰੋਂ ਜੀ। ਹੁਣ ਜੇ ਬਾਹਰੋਂ ਆਉਂਦਾ ਤਾਂ ਫਿਰ ਜਨਾਬ, ਜੇ ਹਰਿਆਣੇ ਵਾਲੀ ਪੁਲਿਸ ਕਿਸਾਨਾਂ ਨੂੰ ਦਿੱਲੀ ਜਾਂਦੇ ਆ ਨਾਕੇ ਲਾ ਲੈਂਦੀ ਹੈ, ਫਿਰ ਨਾਕੇ ਲਾ ਲਿਆ ਕਰੋ, ਰੋਕ ਲਓ ਨਾ, ਰਾਜਸਥਾਨ ਵਾਲੇ ਪਾਸੇ ਨਾਕੇ ਲਾ ਲਓ, ਨਾ ਆਉਣ ਦਿਓ ਜੀ। ਤੇ ਜੇ ਸਰਹੱਦ ਪਾਰ ਤੋਂ ਕੋਈ ਸਿੱਟਦਾ ਤਾਂ ਜਨਾਬ ਜ਼ਿੰਮੇਵਾਰੀ ਕਿਹਦੀ ਹੈ? ਕੇਂਦਰ ਕਰਦਾ ਕੀ ਹੈ? ਜਿਹੜਾ ਕਹਿੰਦਾ 50 ਕਿਲੋਮੀਟਰ ਦਾ ਦਾਇਰਾ ਹਮਾਰੇ ਖੇਤਰ ਮੇਂ, ਸਹੀ ਹੈ ਜੀ, ਹਮਾਰੇ ਕੰਟਰੋਲ ਮੇਂ, ਫਿਰ ਉਹਨਾਂ ਤੋਂ ਰੁਕਦਾ ਕਿਉਂ ਨਹੀਂ? ਤੇ ਜੇ ਪੰਜਾਬ ਦੀਆਂ ਗਲੀਆਂ ਚ, ਬਾਜ਼ਾਰਾਂ ਚ, ਬੈਠਕਾਂ ਚ, ਡਰਾਇੰਗ ਰੂਮਾਂ ਚ ਮਿਲਦਾ, ਤੇ ਫਿਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਨਹੀਂ? ਬਿਲਕੁਲ ਬਣਦੀ। ਸੋ ਜੇ ਜ਼ਿੰਮੇਵਾਰੀਆਂ ਤੈਅ ਹੋਣ ਤਾਂ ਸਾਨੂੰ ਅੱਜ ਅਜਿਹੀ ਖਬਰ ਤੇ ਚਰਚਾ ਨਾ ਕਰਨੀ ਪਵੇ। ਚਲੋ ਆਪਾਂ ਇਸ ਪਹਿਲੂ ਦੇ ਉੱਤੇ ਜਾਈਏ ਕਿ ਜਿਹੜਾ ਘਟਨਾਕ੍ਰਮ ਸਾਡੇ ਸਰਹੱਦੀ ਖੇਤਰ 'ਚ ਵਾਪਰਦਾ ਕਿ ਜੀ ਤਾਰ ਪਾਰ ਤੋਂ ਪੈਪ ਰਾਹੀਂ ਸੱਟਤਾ ਜੀ, ਹਵਾ 'ਚ ਸੱਟਤਾ ਜੀ, ਖੇਤਾਂ 'ਚ ਸੱਟਤਾ ਜੀ, ਤੇ ਫਿਰ ਉੱਥੋਂ ਚੱਕਣ ਦੇ ਲਈ ਬੰਦੇ ਲਾਏ ਜਾਂਦੇ ਨੇ ਜੀ, ਕਹਿ ਚੱਕ ਕੇ ਲਿਆਉਣਾ ਉਹ ਤਰੀਕਾ ਕਰ। ਕੀ ਉਹ ਕੰਮ ਦੇ ਲਈ ਹੁਣ ਨਾਬਾਲਗ ਬੱਚਿਆਂ ਦੀ ਵਰਤੋਂ ਹੋ ਰਹੀ ਹੈ ਜੀ, ਜਾਂ ਅੱਗੇ ਸਪਲਾਈ ਚੇਨ ਦੇ ਲਈ ਨਾਬਾਲਗ ਬੱਚਿਆਂ ਦੀ ਵਰਤੋਂ ਹੋ ਰਹੀ ਹੈ? ਕਹਿੰਦੇ ਜੀ ਇਹਨਾਂ ਬੱਚਿਆਂ ਨੂੰ ਟੈਲੀਗ੍ਰਾਮ ਜਾਂ ਇੰਸਟਾਗ੍ਰਾਮ ਰਾਹੀਂ ਪ੍ਰਭਾਵਿਤ ਕੀਤਾ ਜਾਂਦਾ, ਠੀਕ ਹੈ, ਉਹਨਾਂ ਨੂੰ ਆਪਣੇ ਗਰੋਹ 'ਚ ਸ਼ਾਮਲ ਕੀਤਾ ਜਾਂਦਾ, ਜਾਂ ਉਹਨਾਂ ਪਰਿਵਾਰਾਂ ਦੇ ਬੱਚੇ ਟਾਰਗੇਟ ਰਹਿੰਦੇ ਨੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ। ਸਹੀ ਹੈ। ਮਾਪੇ ਕੰਮਾਂ-ਕਾਰਾਂ 'ਚ ਉਲਝੇ ਹੁੰਦੇ ਨੇ, ਬੱਚਿਆਂ ਲਈ ਸਮਾਂ ਨਹੀਂ ਹੁੰਦਾ, ਤੇ ਬੱਚੇ ਫਿਰ ਪੈਸੇ ਦੇ ਲਾਲਚ 'ਚ, ਵਿਦੇਸ਼ ਜਾਣ ਦੇ ਲਾਲਚ 'ਚ, ਕੁਝ ਘੁੰਮਣ ਫਿਰਨ, ਖਾਣ ਪੀਣ, ਖੇਡਣ ਦੇ ਲਾਲਚ 'ਚ ਇਹਨਾਂ ਦੇ ਦਾਇਰੇ 'ਚ ਆਉਂਦੇ ਨੇ, ਜਾਂ ਉਹਨਾਂ ਨੂੰ ਪਹਿਲਾਂ ਨਸ਼ੇ ਤੇ ਲਾਇਆ ਜਾਂਦਾ ਜੀ, ਫਿਰ ਡਰਾ ਕੇ ਧੰਦਾ ਕਰਾਇਆ ਜਾਂਦਾ। ਇੱਥੋਂ ਤੱਕ ਪਤਾ ਲੱਗਾ ਕਿ ਇਸ ਨਸ਼ੇ ਦੀ ਤਸਕਰੀ ਦੇ ਵਿੱਚ ਜਿਹੜੇ ਜਵਾਕ 18 ਸਾਲ ਤੋਂ ਥੱਲੇ ਵਾਲੇ, 16 ਤੋਂ 17 ਸਾਲ ਦੇ ਬੱਚੇ ਵੱਧ ਪਾਏ ਜਾ ਰਹੇ ਨੇ ਇਸ ਦਾਇਰੇ ਦੇ ਵਿੱਚ, ਕਿ ਉਹ ਇਹ ਤਰੀਕਾਕਾਰ ਹੈ ਗਰੋਹਾਂ ਦਾ ਕਿ ਬਈ ਇਹਨਾਂ ਦੇ ਉੱਤੇ ਉਹੀ ਜਿਹੀਆਂ ਧਾਰਾਵਾਂ ਨਹੀਂ ਲੱਗਣੀਆਂ, ਇਹ ਬਾਲ-ਗਰਾਜ ਚਲੇ ਜਾਣਗੇ, ਜੇ ਹੋ ਜਾਊਗਾ, ਇਸ ਲਈ ਉਹਨਾਂ ਨੂੰ ਇਹ ਵੀ ਕਹਿ ਦਿਓ ਚਿੰਤਾ ਨਾ ਕਰੋ। ਤੇ ਇਸ ਲਾਲਚ 'ਚ ਉਹਨਾਂ ਤੋਂ ਇਹ ਚਿੱਟੇ ਦੀ ਸਪਲਾਈ ਜਾਂ ਜਾਂਦੇ। ਕੁਝ ਮਾਮਲੇ ਤਾਂ ਅਜਿਹੇ ਨੇ ਜੀ ਜਿਨ੍ਹਾਂ 'ਚ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਨੂੰ ਜਿਹੜੀ ਪੈਕਟ ਦਿੱਤਾ, ਇਸ ਪੈਕਟ 'ਚ ਕੀ ਹੈ। ਬਿਲਕੁਲ ਸਹੀ। ਇਹ ਤੋਂ ਵੀ ਅਣਜਾਣ। ਹੁਣ ਇਹ ਗੱਲ ਕੱਲੀ ਫੋਕੀ ਨਹੀਂ ਹੈਗੀ। ਕੁੱਲ NDPS ਦੇ ਮਾਮਲੇ 65,436 ਸਾਹਮਣੇ ਆਏ ਨੇ ਪਿਛਲੇ 4 ਸਾਲਾਂ ਦੇ ਦਰਮਿਆਨ। ਇਹਨਾਂ 4 ਸਾਲਾਂ 'ਚ ਪੰਜਾਬ ਦੇ ਵਿੱਚ ਨਾਬਾਲਗ ਨਾਲ ਜੁੜੇ 176 ਕੇਸ ਨੇ। ਨਾਬਾਲਗ ਬੱਚਿਆਂ ਨਾਲ ਸੰਬੰਧਿਤ 176 ਕੇਸ ਸਾਹਮਣੇ ਆਏ ਨੇ, ਜਿਹਦੇ ਵਿੱਚ 240 ਨਾਬਾਲਗ ਬੱਚਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਮਾਮਲੇ 'ਚ। ਮੇਰੇ ਕੋਲ 2 ਕੇਸ ਪਏ ਨੇ ਜੀ। 14 ਸਤੰਬਰ 2023 ਅੰਮ੍ਰਿਤਸਰ ਲੋਪੋਕੇ ਦੇ ਵਿੱਚ 3 ਕਿਲੋ ਹੈਰੋਇਨ ਫੜ ਹੋਈ, ਠੀਕ ਹੈ ਜੀ, 4 ਪਿਸਤੌਲ ਤੇ 3 ਆਰੋਪੀ ਫੜ ਲਏ ਗਏ, ਠੀਕ ਹੈ ਜੀ। ਇਹਨਾਂ 'ਚ ਇੱਕ 17 ਸਾਲ ਦਾ ਨੌਜਵਾਨ ਬੱਚਾ ਸੀਗਾ ਜਿਹੜਾ ਡਰੋਨ ਦੇ ਰਾਹੀਂ ਡਿੱਗੀ ਹੋਈ ਹੈਰੋਇਨ ਦੀ ਖੇਪ ਅੱਗੇ ਪਹੁੰਚਾਉਣ ਦੇ ਮਾਮਲੇ 'ਚ ਫੜਿਆ ਗਿਆ। ਦੂਸਰਾ ਮਾਮਲਾ 22 ਮਾਰਚ 2024 ਭਿੱਖੀ ਪਿੰਡ ਤਰਨਤਾਰਨ ਦਾ ਜੀ 1.5 ਕਿਲੋ ਹੈਰੋਇਨ, 45,000 ਰੁਪਏ ਦੀ ਡਰੱਗ ਮਨੀ ਦੇ ਨਾਲ 2 ਬੰਦੇ ਫੜੇ ਗਏ ਜੀ। 16 ਸਾਲ ਦੇ 5,000 ਰੁਪਏ ਲੈ ਕੇ ਪੈਕਟ ਪਹੁੰਚਾਉਣ ਦੀ ਜ਼ਿੰਮੇਵਾਰੀ ਸੀ ਇਹਨਾਂ ਬੱਚਿਆਂ ਤੇ, ਠੀਕ ਹੈ, 5,000 ਦੇ ਬਦਲੇ। ਫਿਰ ਤੀਸਰਾ ਮਾਮਲਾ 13 ਜੂਨ 2026 ਹਾਲ ਹੀ ਦਾ, ਪਿਛਲੇ ਮਹੀਨੇ ਦਾ, ਅੰਮ੍ਰਿਤਸਰ 7 ਲੋਕ
ਗ੍ਰਿਫਤਾਰ ਹੁੰਦੇ ਨੇ। 5 ਕਿਲੋ ਹੈਰੋਨ, 2 ਮਸ਼ੀਨ ਗਨਾਂ ਉਹਨਾਂ ਦੇ ਕੋਈ ਪੁਰਜੇ ਜੇ, 30 ਲੱਖ ਰੁਪਏ ਦੀ ਡਰੱਗ ਮਨੀ। ਤੇ ਗ੍ਰਿਫਤਾਰ ਇਹਨਾਂ ਦੇ ਵਿੱਚ 7 ਬੰਦਿਆਂ ਦੇ ਵਿੱਚ 17 ਸਾਲ ਦਾ 17.5 ਸਾਲ ਦਾ ਇੱਕ ਨੌਜਵਾਨ ਜਵਾਕ ਵੀ ਫੜ ਹੁੰਦਾ। ਠੀਕ ਹੈ ਜੀ। ਸੋ ਇਹ ਘਟਨਾਵਾਂ ਸਾਫ਼ ਦੱਸਦੀਆਂ ਨੇ ਤੇ 240 ਜਵਾਕ ਹੁਣ ਤੱਕ ਗ੍ਰਿਫਤਾਰ ਨੇ। ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਦੇ ਨੇ, 57 ਜਵਾਕ ਨੇ। ਵੈਸੇ ਤਾਂ ਅੰਮ੍ਰਿਤਸਰ ਦੇ 87 ਬੱਚੇ ਇਸ ਸਮੇਂ ਅੰਦਰ ਨੇ, ਕੱਲੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਹੈ, ਪਰ ਉਹਨਾਂ 87 ਚੋਂ 57 ਉਹ ਨੇ ਜਿਹੜੇ ਹੈਰੋਇਨ ਦੀ ਸਪਲਾਈ ਦੇ ਮਾਮਲੇ 'ਚ, ਡਰੱਗ ਵਾਲੇ ਮਾਮਲੇ 'ਚ ਗ੍ਰਿਫਤਾਰ ਨੇ। ਜੀ ਜੀ, ਸਹੀ ਹੈ। ਦੂਏ ਨੰਬਰ ਤੇ ਫਿਰੋਜ਼ਪੁਰ ਆਉਂਦਾ, 32 ਨਾਬਾਲਗ ਬੱਚੇ ਨੇ। ਤਰਨਤਾਰਨ ਦੇ 25 ਨਾਬਾਲਗ ਬੱਚੇ ਨੇ। ਫਾਜ਼ਿਲਕਾ ਦੇ 23 ਨਾਬਾਲਗ ਬੱਚੇ ਨੇ। ਜਲੰਧਰ ਦੇ 21, ਲੁਧਿਆਣਾ ਦੇ 18, ਬਠਿੰਡਾ ਦੇ 14, ਮੋਹਾਲੀ ਦੇ 10, ਗੁਰਦਾਸਪੁਰ ਦੇ 8, ਪਟਿਆਲਾ ਦੇ 7, ਕਪੂਰਥਲਾ ਦੇ 6 ਤੇ ਬਾਕੀ ਰਹਿੰਦਿਆਂ ਚੋਂ 21 ਬੱਚੇ ਹੋਰ। ਇੰਜ 240 ਤੋਂ ਵੱਧ ਬੱਚੇ ਸਾਡੇ ਅੰਦਰ ਨੇ। ਸੋ ਇਹ ਸਿਸਟਮ ਦੀ ਫੇਲੀਅਰ, ਸਰਕਾਰਾਂ ਦੀ ਫੇਲੀਅਰ ਹੈ। ਇਹ ਸਮਾਜਿਕ ਤਾਣਾ ਬਾਣਾ ਜਿਹੜਾ ਸਾਡਾ ਟੁੱਟ ਗਿਆ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ, ਉਹਦਾ ਨਤੀਜਾ। ਤੇ ਪੈਸੇ ਦਾ ਲਾਲਚ, ਅਮੀਰ ਹੋਣ ਦਾ ਛੇਤੀ ਲਾਲਚ, ਨਸ਼ੇ ਦੇ ਆਦੀ ਹੈ। ਇਹ ਜਿਹੜੀ ਰਾਜਨੀਤਿਕ, ਪੁਲਿਸ ਤੇ ਇਹਨਾਂ ਸਪਲਾਇਰਾਂ ਦੀ ਚੇਨ ਹੈ, ਉਹਦਾ ਨਤੀਜਾ। ਇਹ ਸਾਰਾ ਕੁਝ ਉਹਦਾ ਵਰਤਾਰਾ ਹੈ ਕਿ ਸਾਡੀ ਨਵੀਂ ਪਨੀਰੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹਾਂ ਜੀ ਅਸੀਂ ਇਹਨਾਂ ਨੂੰ ਦਰੁਸਤ ਰਾਹ ਤੇ ਪਹੁੰਚਾਉਣ ਦੇ ਲਈ ਆਹ ਯੋਜਨਾਵਾਂ ਲੈਣੀਆਂ ਜਾਂ ਇਹਨਾਂ ਨੇ, ਜਾਂ ਅਸੀਂ ਨਸ਼ਾ ਮੁਕਤ ਪੰਜਾਬ ਦੀਆਂ ਯੋਜਨਾਵਾਂ ਚਲਾ ਰਹੀਆਂ, ਉਹਦਾ ਨਤੀਜਾ ਆਹ ਅਸੀਂ ਦੇਖ ਰਹੇ ਹਾਂ। 5-7 ਸਾਲ ਪਹਿਲਾਂ, 10 ਸਾਲ ਪਹਿਲਾਂ ਸ਼ਰਮਾ ਜੀ, ਬਹੁਤ ਸਾਰੇ ਲੋਕ ਨਸ਼ੇ ਤੇ ਇਸ ਕਰਕੇ ਨਹੀਂ ਬੋਲੇ ਹੋਣੇ ਵੀ ਸਾਡਾ ਨਸ਼ਾ ਕੀ ਕਰ ਲੂਗਾ, ਸਾਡੇ ਤਾਂ ਜਵਾਕ ਹੀ 4-5 ਸਾਲ ਦੇ ਆ, 6-7 ਸਾਲ ਦੇ ਨੇ, ਅਸੀਂ ਨਸ਼ੇ ਤੋਂ ਕੀ ਲੈਣਾ, ਇਹ ਤਾਂ ਵੱਡਿਆਂ ਨੂੰ ਖਾਂਦਾ। ਆਏ ਨਹੀਂ ਪਤਾ ਵੀ 10 ਸਾਲਾਂ ਬਾਅਦ ਤੁਹਾਡਾ ਨਿਆਣਾ ਜਦੋਂ 15 ਸਾਲ ਦਾ ਹੋਊਗਾ ਤੇ ਖਬਰ ਉਹੀ ਇਸ ਕੰਮ 'ਚ ਪੈ ਜਾਵੇ। ਇਸੇ ਸਮਾਜ 'ਚ ਵਿਚਰਨਾ, ਇਸੇ ਸਮਾਜ ਦੇ ਵਿੱਚ ਵਿਚਰਨਾ। ਇਸੇ ਕਰਕੇ ਜਿਹੜੇ ਸਿਆਣੇ ਲੋਕ ਨੇ, ਫਿਲਾਸਫਰ ਲੋਕ ਨੇ, ਉਹ ਕਹਿੰਦੇ ਸਮਾਜ ਦੇ ਵਿੱਚ ਨੋ ਡਾਊਟ ਤੁਸੀਂ ਮੈਜੋਰਟੀ 'ਚ ਹੈ ਕਿ ਮਾਈਨੋਰਿਟੀ 'ਚ ਹੈ, ਪਰ ਹਰ ਉਹ ਗਲਤ ਚੀਜ਼ ਦਾ ਵਿਰੋਧ ਕਰੋ ਜਿਹੜੀ ਕਿ ਸਮਾਜ ਦੇ ਵਿੱਚ ਭੜਕਾਹਟ, ਅਨਿਆਂ ਜਾਂ ਜ਼ੁਲਮ ਪੈਦਾ ਕਰਦੀ, ਉਹਦਾ ਵਿਰੋਧ ਕਰਨਾ ਬਣਦਾ ਤੁਹਾਨੂੰ। ਇਸ ਕਰਕੇ ਕਿ ਉਹ ਅੱਗ ਤੁਹਾਡੇ ਘਰ ਤੱਕ ਨਾ ਆਵੇ, ਇਸ ਕਰਕੇ ਕਿ ਉਹ ਅੱਗ ਮਨੁੱਖਤਾ ਨੂੰ ਨਾ ਖਾਵੇ, ਇਸ ਕਰਕੇ ਉਹਦਾ ਰੋਕਣਾ ਬਣਦਾ। ਅਗਲੀ ਗੱਲ ਕਰੀਏ ਕਿ ਪੰਥਕ ਮੁੱਦੇ ਤੇ ਵਿਚਾਰ ਕਰੀਏ। ਜਥੇਦਾਰ ਸਾਹਿਬ ਨੇ ਖਾਲਸਾ ਮਾਰਚ ਕੱਢਣਾ ਜੀ। ਇਹ ਖਾਲਸਾ ਮਾਰਚ ਦੇ ਮਾਇਨੇ ਜਿਹੜੇ ਨੇ ਉਹ ਪੰਥਕ ਕੱਢੇ ਜਾਣ ਜਾਂ ਫਿਰ ਇਹ ਕਿਸੇ ਸਿਆਸੀ ਮਾਇਨੇ ਤੋਂ ਪ੍ਰੇਰਿਤ? ਜੀ ਇੱਕ ਤਾਂ ਕੱਲ ਇਹ ਸ਼ੁਰੂ ਹੋ ਗਿਆ ਪੰਥਕ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ। ਜੀ ਕੱਲ ਸ਼ੁਰੂ ਕੀਤਾ, ਇਹ 3 ਅਗਸਤ ਤੱਕ ਚੱਲਣਾ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਜਾਣਾ। ਠੀਕ ਹੈ ਜੀ। ਇਸ ਦੇ ਵਿੱਚ ਸਿੱਧਾ ਪਹਿਲੂ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਰਕਾਰ, ਮੁੱਖ ਮੰਤਰੀ ਉਵੇਂ ਸੀਰੀਅਸ ਗੰਭੀਰ ਨਹੀਂ ਲੈ ਰਿਹਾ। ਇਸ ਲਈ ਸੰਗਤ ਨੂੰ ਅਪੀਲ ਕਰਨ ਦੇ ਹਵਾਲੇ ਨਾਲ ਇਹ ਮਾਰਚ ਕੱਢਿਆ ਜਾ ਰਿਹਾ ਕਿ ਗੁਰੂ ਦੋਖੀ, ਪੰਥ ਵਿਰੋਧੀ, ਉਸ ਨੂੰ ਮੂੰਹ ਨਾ ਲਾਓ ਜਿਹੜਾ ਹੁਕਮ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ। ਕਿਉਂਕਿ ਸਰਕਾਰ ਦੀ ਜਾਂ ਮੁੱਖ ਮੰਤਰੀ ਦੀ ਚੁੱਪੀ ਬਹੁਤ ਵੱਡੀ ਹੁੰਦੀ ਜਾ ਰਹੀ। ਐਸੀ ਬਸ਼ਰਮੀ ਹੈ, ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਪਟਿਆਲੇ ਦੇ ਵਿੱਚ ਉਹ ਕੁੱਟੇ ਜਵਾਕ ਆਪਣੇ ਜਿਹੜੇ ਕੱਚੇ ਜੇਈ ਸੀਗੇ ਹੈ ਨਾ, ਪਾਵਰਕਾਮ ਦੇ, ਹਾਂਜੀ ਹਾਂਜੀ ਬਿਲਕੁਲ, ਸਰਕਾਰ ਚੁੱਪ। ਖੰਨੇ ਦੇ ਵਿੱਚ ਕੁੱਟੇ ਜੀ ਮਨਰੇਗਾ ਵਾਲੇ ਮੁਲਾਜ਼ਮ ਸਾਰੇ, ਸਰਕਾਰ ਚੁੱਪ। ਤੇ ਜੀ ਆ ਹੁਣ ਜੋ ਕੁਛ ਬਰਨਾਲੇ 'ਚ ਹੋਇਆ ਸਫਾਈ ਕਰਮੀਆਂ ਨਾਲ, ਆ ਜੀ ਇੱਕ ਡੀਐਸਪੀ ਹੈ ਜੀ ਕਰਤਾ ਜੀ, ਕੱਲਾ ਡੀਐਸਪੀ ਨੇ ਕਾਰਵਾਈ ਕਰਤੀ, ਬਾਕੀ ਇੰਨੀ ਜਨਤਾ ਮੰਤਾ ਸੀ ਨਾਲ ਸਾਰੀ। ਸਹੀ ਹੈ, ਬਿਲਕੁਲ ਹੈ ਨਾ। ਚਲੋ ਜੀ ਹੁਣ ਟੋਟਲ ਮਾਮਲੇ 'ਚ ਚੁੱਪ ਹੈ ਸਰਕਾਰ। ਦਿੱਲੀ ਵਾਲੇ ਮਾਮਲੇ ਦੀ ਚੀਜ਼ 'ਚ ਹੰਝੂ ਵਹਾਈ ਜਾਂਦੇ ਨੇ ਕਿ ਹਾਂ ਪੁਲਿਸ ਨੇ ਤਸ਼ੱਦਦ ਕਰਤਾ, ਪੁਲਿਸ ਨੇ ਆਹ ਕਰਤਾ। ਤੁਹਾਡੀ ਪੁਲਿਸ ਜੋ ਕੁਛ ਕਰ ਗਈ ਹੈ ਉਹਦੇ 'ਚ ਤੁਸੀਂ ਚੁੱਪ ਹੋ। ਉਹਦੇ 'ਤੇ ਚੁੱਪ ਹੈ, ਸਹੀ। ਖਾਲੜਾ ਹੋਰਾਂ ਦੇ ਕਾਤਲਾਂ ਨੂੰ ਰਿਹਾਈ ਦੇ ਮਾਮਲੇ ਤੇ ਸਰਕਾਰ ਚੁੱਪ ਹੈ ਨਾ। ਤੇ ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਵਾਲੇ ਮਾਮਲੇ ਤੇ ਉਵੇਂ ਪੈਰ ਧਰਾ ਨਹੀਂ ਕਰ ਰਹੇ, ਸਾਈਡ ਹੋ ਕੇ ਬਚ ਕੇ ਨਿਕਲ ਜਾਣਾ ਚਾਹੁੰਦੇ ਨੇ। ਆਪਣਾ ਵੀਡੀਓ ਕਾਂਡ ਵਾਲਾ ਮਾਮਲਾ ਆਇਆ, ਲੈਬ ਵਾਲਾ ਮਾਮਲਾ ਆਇਆ, FIR ਹੋ ਗਈ, ਰਿਪੋਰਟ ਹੋ ਗਈ, ਸਾਰਾ ਕੁਝ ਹੋ ਗਿਆ, ਸੱਚ ਸਾਹਮਣੇ ਆਉਣ ਲੱਗ ਪਏ, ਪਰ ਚੁੱਪ। ਹੁਣ ਇਹ ਚੁੱਪ ਨੂੰ ਕੀ ਜਥੇਦਾਰ ਸਾਹਿਬ ਏਦਾਂ ਤੋੜ ਪਾਉਣਗੇ? ਸਹੀ ਹੈ, ਕਿਉਂਕਿ ਜਥੇਦਾਰ ਸਾਹਿਬ ਦੇਖਦਾ ਰਹੇ ਨੇ ਕਿ ਮੇਰੇ ਹੁਕਮ ਤੋਂ ਬਾਅਦ ਵੀ ਇਕੱਠ ਵੀ ਹੁੰਦਾ ਹੈ, ਚਾਹੇ ਉਹ ਸਰਕਾਰੀ ਇਕੱਠ ਹੈ, ਚਾਹੇ ਉਹ ਸਰਕਾਰ ਦੇ ਮੁਲਾਜ਼ਮ, ਅਧਿਕਾਰੀ, ਨੁਮਾਇੰਦੇ ਆਉਂਦੇ ਨੇ, ਪਰ ਉਹ ਪੰਜਾਬ ਦੇ ਨਾਗਰਿਕ ਵੀ ਨੇ, ਉਹਨਾਂ 'ਚ ਬਹੁ ਗਿਣਤੀ ਸਿੱਖ ਭਾਈਚਾਰਾ ਹੈ। ਤੇ ਫਿਰ ਉਹ ਅਕਾਲ ਤਖਤ ਸਾਹਿਬ ਨੂੰ ਕਿਉਂ ਪਿੱਠ ਦਿਖਾਉਂਦਾ? ਪੈਸੇ ਹੁਕਮਨਾਮਾ ਤਾਂ ਸਾਰਿਆਂ ਲਈ ਹੋਇਆ, ਫਿਰ ਇੱਕ ਤਰ੍ਹਾਂ ਨਾਲ ਸਮਾਜਿਕ ਤੌਰ ਤੇ ਬਾਈਕਾਟ ਬਣਦਾ ਹੈ ਜੇ ਬੰਦਿਆਂ ਦਾ। ਹਾਂਜੀ ਹਾਂਜੀ ਬਿਲਕੁਲ। ਇਸ ਲਈ ਬਾਕੀ ਵਰਗਾਂ ਨੂੰ ਵੀ ਸੋਚਣਾ ਚਾਹੀਦਾ ਕਿ ਹਾਂ, ਪਰ ਉਹ ਕਹਿੰਦੇ ਜੀ ਉਧਰ ਸਰਕਾਰ ਹੈ, ਉਧਰ ਉਹ ਸਾਡਾ ਧਾਰਮਿਕ ਮਾਮਲਾ ਹੈ, ਇਹ ਸਾਡਾ ਸਰਕਾਰੀ ਮਾਮਲਾ ਹੈ, ਇਸ ਲਈ ਅਸੀਂ ਆਪਣੇ ਆਪ ਫੈਸਲਾ ਲਵਾਂਗੇ।
ਤੇ ਵੀ ਸਾਨੂੰ ਜਿਹੜਾ 1000 ਰੁਪਇਆ ਪਾਉਂਦਾ, 1500 ਰੁਪਇਆ ਪਾਉਂਦਾ, ਸਾਨੂੰ ਬਿਜਲੀ ਦਾ ਮੁਫਤ ਦਿੰਦਾ, ਸਾਨੂੰ ਤਾਂ ਠੀਕ ਹੈ, ਕੋਈ ਨਾ ਧਰਮ ਦੇ ਨਾਂ ਦੇ ਉੱਤੇ ਅਸੀਂ ਦੇਖ ਕਰਾ ਕੇ ਮਾਫੀ ਮੰਗ ਲਾਂਗੇ। ਮਤਲਬ ਇਹਦਾ ਮਤਲਬ ਤਾਂ ਇਹੀ ਹੋਇਆ ਕਿ ਅਸੀਂ ਇਸ ਤਰੀਕੇ ਕਰਨ ਨਾਲ ਬਚਦੇ ਹਾਂ। ਹੁਣ ਜਥੇਦਾਰ ਸਾਹਿਬ ਕਹਿੰਦੇ ਵੀ ਆਪਾਂ ਸੰਗਤ ਨੂੰ ਸੁਚੇਤ ਕਰਨਾ। ਠੀਕ ਹੈ ਜੀ। ਕਿ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਖਾਲਸਾ ਵਹੀਰ, ਖਾਲਸਾ ਮਾਰਚ ਹੈ ਨਾ, ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ 5 ਸਿੰਘ ਸਾਹਿਬਾਨਾਂ ਦੀ ਅਗਵਾਈ ਨਾਲ ਇਹ ਆਪਾਂ ਲੈ ਕੇ ਜਾਣਾ ਜੀ ਦਮਦਮਾ ਸਾਹਿਬ ਤੱਕ। ਤੁਰ ਪਏ ਜੀ, ਪੜਾਅ ਆਉਣਗੇ ਰਸਤੇ 'ਚ, 3 ਅਗਸਤ ਨੂੰ ਉੱਥੇ ਪਹੁੰਚਣਗੇ। ਠੀਕ ਹੈ ਜੀ। ਇਹਦੇ ਨਾਲ ਪੰਥਕ ਲਹਿਰ, ਪੰਥਕ ਚੇਤਨਾ, ਪੰਥਕ ਸਮਝ, ਮਰਿਆਦਾ ਦੀ ਸਮਝ ਸ਼ਾਇਦ ਪੈਦਾ ਹੋ ਜਾਵੇ ਜੀ। ਪਰ ਜੇ ਪਾਲਕੀ ਸਾਹਿਬ ਨੂੰ ਮੋਢਾ ਇੱਕ ਪਾਸੇ ਸੁਖਬੀਰ ਨੇ ਲਾਇਆ ਤੇ ਫਿਰ ਲੋਕ ਤਾਂ ਪੁੱਛਣਗੇ ਨਾ, ਸਹੀ ਹੈ, ਕਿ ਭਾਈ ਪੰਥ ਬਚਾਉਣ ਚੱਲੇ ਹੋ ਕਿ ਅਕਾਲੀ ਦਲ ਬਚਾਉਣ ਤੁਰੇ ਹੋ। ਵੈਸੇ ਸੁਖਬੀਰ ਬਾਦਲ ਨੂੰ ਕੋਈ ਰੋਕ ਥੋੜਾ ਸਕਦਾ ਧਾਰਮਿਕ ਇਸ ਤਰ੍ਹਾਂ ਆਉਣ 'ਚ, ਕਿਤੇ ਵੀ ਹਰੇਕ ਨੂੰ ਅਧਿਕਾਰ ਹੈ, ਬੰਦਾ ਆ ਸਕਦਾ ਹੈ। ਪਰ ਜਦੋਂ ਅਚੇਚਾ ਉਹਨੂੰ ਹੋਵੇ ਤੁਸੀਂ ਜੇ ਖਾਲਸਾ ਵੀਰ ਕੱਢਣ ਲੱਗੇ ਹੋ ਤਾਂ ਸਾਰੀਆਂ ਸਿੱਖ ਸੰਗਤਾਂ ਨੂੰ, ਸਿੱਖ ਨੁਮਾਇੰਦਿਆਂ ਨੂੰ, ਸਿੱਖ ਸੰਸਥਾਵਾਂ ਨੂੰ, ਸਿੱਖ ਸੰਗਠਨਾਂ ਨੂੰ, ਵੱਖ-ਵੱਖ ਅਕਾਲੀ ਦਲਾਂ ਨੂੰ, ਸਾਰਿਆਂ ਨੂੰ ਸੱਦਾ ਦਿਓ। ਫਿਰ ਦਿਓ ਸੱਦਾ ਕਿ ਜਿੰਨੇ ਅਕਾਲੀ ਦਲ ਹੈਗੇ, ਚਾਹੇ ਉਹ ਵਾਰਸ ਪੰਜਾਬ ਦੇ ਆ, ਚਾਹੇ ਉਹ ਪੁਨਰ ਸਰਜੀਤ ਆ, ਚਾਹੇ ਉਹ ਅਕਾਲੀ ਦਲ ਅੰਮ੍ਰਿਤਸਰ ਹੈ, ਤੇ ਚਾਹੇ ਅਕਾਲੀ ਦਲ ਇਹ ਹੈ, ਜਿਹੜੇ ਵੀ ਹੈਗੇ ਸਾਰੇ ਆ ਜਾਓ ਭਾਈ ਜੀ। ਸਾਰੀਆਂ ਸੰਗਠਨਾਂ ਨੂੰ ਸੱਦਾ ਦੇ ਲਓ, ਚਾਹੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਹਰਿਆਣੇ ਵਾਲੀ ਕਮੇਟੀ ਹੈ, ਚਾਹੇ ਮਹਾਰਾਸ਼ਟਰ ਵਾਲੀ ਹੈ, ਚਾਹੇ ਪੰਜਾਬ ਵਾਲੀ ਹੈ, ਦਿਓ। ਸੋ ਇਸ ਲਈ ਜਦੋਂ ਤੁਸੀਂ ਇੱਕ ਖਾਸ ਚਿਹਰੇ ਨੂੰ, ਖਾਸ ਵਿਅਕਤੀ ਨੂੰ ਇਹ ਕਹਿ ਰਹੇ ਹੋ ਕਿ ਤੈਨੂੰ ਨਾਲ ਲੈ ਕੇ ਤੁਰਾਂਗੇ, ਐਸਜੀਪੀਸੀ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਤੇ ਜਥੇਦਾਰ ਸਾਹਿਬ ਜੀ, ਫਿਰ ਇਸ ਨੂੰ ਪੰਥਕ ਮਾਰਚ ਕਹੀਏ ਕਿ ਸਿਆਸੀ ਮਾਰਚ ਕਹੀਏ? ਅਕਾਲੀ ਦਲ ਦੇ ਹੁਣ ਪੈਰ ਨਹੀਂ ਲੱਗ ਰਹੇ ਇਸ ਤਰੀਕੇ ਨਾਲ ਉਹਨਾਂ ਦੀ ਪ੍ਰਚਾਰ ਕਰਾਉਣਾ। ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਇਹ ਤਾਂ ਆਪਣੇ ਭੋਗਾਂ ਦੇ ਤੱਕ ਗੁਰੂ ਦਾ ਲੰਗਰ ਲਵਾ ਲੈਂਦੇ ਨੇ, ਐਸਜੀਪੀਸੀ ਦਾ ਲੰਗਰ ਲਵਾ ਲੈਂਦੇ ਨੇ। ਹੁਣ ਤੁਸੀਂ ਇਹਦੇ ਰਾਹੀਂ ਜੇ ਉਹਨਾਂ ਦੇ ਪੈਰ ਧਰਾ ਕਰਨਾ ਤਾਂ ਪਹਿਲਾਂ ਹੀ ਜਾ ਕੇ ਜਾ ਰਿਹਾ ਕਿ ਕੰਟਰੋਲ ਸਾਰਾ ਕੁਛ ਇਹਨਾਂ ਦਾ। ਸੋ ਇਸ ਚੀਜ਼ ਤੇ ਫਿਰ ਇਹ ਵੀ ਸਵਾਲ ਖੜਾ ਕਿ ਭਾਈ ਜਿਹੜੇ ਹੁਕਮਨਾਮੇ ਦੀ ਗੱਲ ਕਰਦੇ ਹੋ, ਧਾਮੀ ਨੇ ਮੰਨੇ ਸੀ, ਉਹਨੂੰ ਵੀ ਤੁਸੀਂ ਮੋਢਾ ਲਵਾਇਆ ਬਣਾ ਲੇ। ਧਾਮੀ ਨੇ ਹੁਕਮਨਾਮਾ, ਉਹ ਵੀ ਤਾਂ ਹੁਕਮਨਾਮਾ ਸੀ ਨਾ ਕਿ 7 ਮੈਂਬਰੀ ਕਮੇਟੀ ਕਰੇ ਚੁੱਲ੍ਹੇ ਸਮੇਟਣ ਦਾ ਕੰਮ। ਸਹੀ ਹੈ। ਤੇ ਉਹ ਕਿਉਂ ਭੱਜ ਗਏ? ਉਹਨਾਂ ਨੇ ਹੁਕਮਨਾਮਾ ਕਿਉਂ ਨਹੀਂ ਮੰਨਿਆ? ਸੁਖਬੀਰ ਨੇ ਪੂਰਾ ਹੁਕਮਨਾਮਾ ਮੰਨ ਲਿਆ, ਉਹਦੇ ਲਈ ਵੀ ਸੀਗੀਆਂ ਉਹ ਜਿਹੜੀਆਂ ਛੱਡ ਕੇ ਭੱਜ ਗਿਆ ਵਿੱਚ ਰਾਜਨੀਤਿਕ ਫੈਸਲੇ ਉਹਦੇ ਲਈ। ਸੋ ਇਸ ਲਈ ਜੇ ਇਹ ਤਰੀਕਾ ਕਰ, ਫਿਰ ਇਹਦੇ ਵਿੱਚ ਰਾਜਨੀਤਿਕ ਝਲਕਾਰਾ ਵੱਧ ਪੈਂਦਾ। ਸਿਆਸੀ ਬੰਦੇ ਜਦੋਂ ਜਿੱਥੇ ਹਾਜ਼ਰ ਹੋਣਗੇ ਜੀ, ਉਸ ਮਾਮਲੇ ਦੇ ਵਿੱਚ ਉਹਨਾਂ ਦੇ ਸਿਆਸੀ ਅਰਥ ਤਾਂ ਕੱਢੇ ਜਾਣਗੇ। ਇਹ ਤਾਂ ਹੈ ਨਹੀਂ ਗਾ ਵੀ ਸਿਆਸੀ ਬੰਦਾ ਕਹੇ ਮੈਂ ਤਾਂ ਜਾਂ ਤਾਂ ਉਹ ਸਾਰਾ ਕੁਛ ਜੇ ਤਿਆਗ ਕੇ ਆ ਰਿਹਾ, ਫਿਰ ਤਾਂ ਚਲੋ ਗੱਲ ਹੀ ਵੱਖਰੀ ਹੈ ਵੀ ਮੈਂ ਤਾਂ ਇੱਕ ਆਮ ਸ਼ਰਧਾਲੂ ਵਜੋਂ ਆ ਰਿਹਾ ਜੀ, ਮੈਂ ਤਾਂ ਸਾਰੇ ਅਹੁਦੇ ਸਾਰਾ ਕੁਛ ਤਿਆਗ ਕੇ ਆ ਰਿਹਾ, ਫਿਰ ਤਾਂ ਚਲੋ ਠੀਕ ਆ। ਪਰ ਜਦੋਂ ਹੈ ਵੀ ਅਹੁਦੇ ਵੀ ਨੇ, ਸਾਰਾ ਕੁਛ ਆ, ਤੇ ਕੀ ਫਿਰ ਉਹਦੀ PR ਲਈ ਕੰਮ ਕੀਤੇ ਜਾ ਰਹੇ ਆ? ਇਹ ਚਲੋ ਚੰਗੀ ਗੱਲ ਹੈ ਜੇ ਪੰਥਕ ਮਨਸ਼ਾ ਹੋਵੇ ਤਾਂ ਵਧੀਆ ਗੱਲ ਹੈ, ਪਰ ਇਹਦੇ ਜੇ ਕੋਈ ਬੰਦਾ ਹਾਜ਼ਰ ਰਹਿੰਦਾ ਕਿਸੇ ਖਾਸ ਇਕੱਠ ਦੇ ਵਿੱਚ ਤਾਂ ਫਿਰ ਉਹਦੇ ਅਰਥ ਤਾਂ ਕੱਢੇ ਜਾਣਗੇ। ਜਾਂਦਿਆਂ ਦੀ ਗੱਲ ਕਰੀਏ ਕੌਮਾਂਤਰੀ ਵਰਤਾਰਿਆਂ ਦੇ ਬਾਰੇ ਚਰਚਾ ਕਰੀਏ। ਟਰੰਪ ਨੇ ਭਾਰਤ ਸਮੇਤ 7 ਦੇਸ਼ਾਂ ਦੇ ਉੱਤੇ ਟੈਰਿਫ ਠੋਕਤਾ ਜੀ। ਪ੍ਰਵੀਨ ਜੀ, ਪਤਾ ਨਹੀਂ ਬੰਦਾ ਕੀ ਖਾ ਕੇ ਜੰਮਿਆ ਹੈ, ਮਤਲਬ ਮਾਂ ਨੇ ਨਾ ਦੁਨੀਆ ਭਰ ਨੂੰ ਗਦੀ ਗੇਟ 'ਚ ਜਿਵੇਂ ਆਪਾਂ ਕਹਿੰਦੇ ਚ ਪਾਇਆ ਬੈਠਾ। ਇੱਧਰ ਤਾਂ $100 ਦੇ ਪਾਰ ਕੱਚਾ ਤੇਲ ਚਲਾ ਗਿਆ ਜੀ, ਉਹਦੀ ਮਾਰ ਸਾਰੇ ਮੁਲਕਾਂ ਤੇ ਪੈਣੀ ਹੈ। ਸਾਡੇ ਤਾਂ ਪੈਣੀ ਉਹ ਪੈਣੀ, ਅਕਸਰ ਤਿਆਰ ਖੜੇ ਆ। ਤੇ ਇੱਧਰ ਹੋਣਾ ਨਵਾਂ ਪੰਗਾ, ਮਤਲਬ ਭਾਰਤ ਦੇ ਉੱਤੇ ਵੀ 10% ਟੈਰਿਫ। ਭਾਰਤ ਦੇ ਉੱਤੇ ਕਿਉਂ? 17 ਮੁਲਕਾਂ ਨੂੰ ਇਸ ਦੀ ਲਪੇਟ 'ਚ ਲਿਆ ਉਹਨਾਂ ਨੇ। ਕਹਿੰਦੇ ਜੀ ਜਿਹੜੇ ਮਤਲਬ ਜਬਰੀ ਮਜ਼ਦੂਰੀ ਕਰਾ ਕੇ ਸਮਾਨ ਜਿਹੜਾ ਬਣਾਉਂਦੇ ਨੇ, ਉਹਦੇ ਵਿੱਚੋਂ ਅਸੀਂ ਇਹ ਤੈਅ ਕੀਤਾ ਕਿ ਉਹਨਾਂ ਮਾਮਲਿਆਂ 'ਚ ਅਸੀਂ 10 ਤੋਂ ਲੈ ਕੇ ਵੱਧ ਟੈਰਿਫ 13% ਤੱਕ ਲਾਉਣਾ। ਮਤਲਬ 10% 'ਚ ਭਾਰਤ ਤੇ ਵੀ ਲੱਗ ਗਿਆ, ਪਾਕਿਸਤਾਨ ਤੇ ਵੀ ਲੱਗ ਗਿਆ, ਬੰਗਲਾਦੇਸ਼ ਤੇ ਵੀ ਲੱਗ ਗਿਆ, ਸ਼੍ਰੀਲੰਕਾ ਤੇ ਵੀ ਲੱਗ ਗਿਆ, ਬ੍ਰਿਟੇਨ ਤੇ ਵੀ ਲੱਗ ਗਿਆ, ਇੰਡੋਨੇਸ਼ੀਆ ਤੇ ਵੀ ਲੱਗ ਗਿਆ, ਮਲੇਸ਼ੀਆ ਤੇ ਵੀ ਲੱਗ ਗਿਆ, ਕੰਬੋਡੀਆ ਤੇ ਵੀ ਲੱਗ ਗਿਆ, ਕੈਨੇਡਾ ਤੇ ਵੀ ਲੱਗ ਗਿਆ, ਅਰਜਨਟੀਨਾ ਤੇ ਵੀ ਲੱਗ ਗਿਆ, ਮੈਕਸੀਕੋ ਤੇ ਵੀ ਲੱਗ ਗਿਆ। ਏਦਾਂ 17 ਦੇਸ਼ ਨੇ ਇਹ ਜੀ ਜਿਨ੍ਹਾਂ ਦੇ ਉੱਤੇ ਸਿੱਧਾ 10% ਟੈਰਿਫ ਲਾਇਆ। ਤੇ 12.5% 12.5% ਟੈਰਿਫ 43 ਦੇ ਕਰੀਬ ਦੇਸ਼ ਨੇ ਜਿਨ੍ਹਾਂ ਤੇ ਲਾਤਾ, ਜਿਨ੍ਹਾਂ ਚ ਮੋਟੇ ਜੇ ਮੈਂ ਗੱਲ ਕਰਾਂ, ਚੀਨ ਹੈ, ਰੂਸ ਹੈ, ਤੁਰਕੀ ਹੈ, ਇਰਾਕ ਹੈ, ਸਾਊਦੀ ਅਰਬ ਹੈ ਨਾ, UAE ਹੈ, ਆਸਟ੍ਰੇਲੀਆ ਹੈ, ਜਾਪਾਨ ਹੈ, ਦੱਖਣੀ ਅਫਰੀਕਾ ਹੈ, ਬ੍ਰਾਜ਼ੀਲ ਹੈ ਨਾ, ਥਾਈਲੈਂਡ ਹੈ, ਮਿਸਰ ਹੈ। ਏਦਾਂ ਦੇ 43 ਮੁਲਕ ਇਹ ਨੇ ਜਿਨ੍ਹਾਂ ਤੇ 13% ਦੇ ਗੇਟ 'ਚ ਟੈਰਿਫ ਹੋ ਗਿਆ ਤੇ ਭਾਰਤ ਤੇ 10% ਦੇ। ਸੋ ਇਸ ਲਈ ਜਿਹੜਾ ਜਬਰੀ ਟੈਰਿਫ ਲਾਉਣ ਦੀ ਪ੍ਰਕਿਰਿਆ ਹੁਣ ਭਾਰਤ ਭੱਜਿਆ ਫਿਰਦਾ ਤੇ ਉਹ ਤਾਂ ਕਹਿੰਦਾ ਜੀ ਮੈਂ ਤਾਂ ਹੋਰ ਅਜੇ ਤਿਆਰੀਆਂ ਕਰ ਰਿਹਾ, ਮੈਂ ਤਾਂ ਹੋਰ ਅਜੇ ਟੈਰਿਫ ਲਾਉਂਗਾ ਜੀ। ਠੀਕ ਹੈ। ਸੋ ਇਸ ਤਰੀਕੇ ਕਾਰਨ ਜਦੋਂ ਤੁਸੀਂ ਦੁਨੀਆ ਨਾਲ ਚੱਲੋਗੇ ਤਾਂ ਫਿਰ ਇਹ ਕਾਰੋਬਾਰੀ ਵਪਾਰੀ, ਕਿਉਂਕਿ ਭਾਰਤ ਨਾਲ ਵੱਡਾ ਕਾਰੋਬਾਰ ਹੈ, ਛੋਟਾ ਨਹੀਂਗਾ। ਸਹੀ ਹੈ। 13.6 ਲੱਖ ਕਰੋੜ ਦਾ
13.5 ਲੱਖ ਕਰੋੜ ਤੋਂ ਉੱਪਰ ਦਾ ਕਾਰੋਬਾਰ ਭਾਰਤ ਤੇ ਅਮਰੀਕਾ ਦੇ ਵਿਚਾਲੇ ਹੈ, ਜਿਹਦੇ ਵਿੱਚੋਂ 8.42 ਲੱਖ ਕਰੋੜ ਦਾ ਨਿਰਯਾਤ ਹੈ ਭਾਰਤ ਦਾ ਤੇ 5.18 ਲੱਖ ਕਰੋੜ ਦਾ ਆਯਾਤ ਹੈ। ਜੀ ਜੀ। ਸੋ ਇਹ ਸਾਰਾ ਕੁਝ ਪ੍ਰਭਾਵਿਤ ਹੁੰਦਾ। ਹੋਰ ਛੱਡੋ, ਜੇ ਇਹ ਲੱਗਦਾ ਕਿ ਹਾਂ ਇਕੱਲੇ ਭਾਰਤ ਤੇ ਭਾਰ ਪੈ ਰਿਹਾ ਟੈਰਿਫ ਲਾਉਣ ਦਾ, ਨਾ, ਅਮਰੀਕਾ ਦੇ ਲਈ ਮਹਿੰਗਾਈ ਹੋਣੀ ਹੈ। ਕਹਿੰਦੇ 1 ਲੱਖ ਪ੍ਰਤੀ ਹਰ ਸਾਲ ਡਾਲਰ ਦਾ ਬੋਝ ਪੈ ਜਾਣਾ ਅਮਰੀਕੀਆਂ ਤੇ। ਜੀ ਜੀ। ਸੋ ਇੱਥੋਂ ਦਾ ਕਹਿੰਦੇ ਟੈਰਿਫ ਵਾਲੀ ਜਿਹੜੀ ਛੇੜ ਲਈ, ਸਾਲਾਨਾ 1 ਲੱਖ ਰੁਪਏ ਦਾ ਨੁਕਸਾਨ ਹੋਏਗਾ ਫੈਮਲੀਆਂ ਦਾ ਅਮਰੀਕਾ ਦਾ। 1 ਲੱਖ ਰੁਪਏ, ਡਾਲਰ ਨਹੀਂ, 1 ਲੱਖ ਰੁਪਇਆ ਜੇ ਆਪਾਂ ਭਾਰਤੀ ਉਹਦੇ ਚਲਾਈਏ ਤਾਂ ਇਹ ਨਵਾਂ ਬੋਝ ਪੈਣਾ ਉਹਦੇ ਨਾਲ। ਸੋ ਸਮੁੱਚੇ ਵਰਤਾਰਾ ਡਗਮਗਾ ਰਿਹਾ, ਇਕਨੋਮੀ ਤੇ ਅਸਰ ਪੈ ਰਿਹਾ, ਤੇ ਪਰ ਇਹ ਬੰਦਾ ਨਾ ਸੋਚਣ ਲਈ ਨਾ ਸਮਝਣ ਲਈ, ਜੋ ਮਨ ਆਇਆ ਉਹ ਕਰ ਦੋ। ਸੋ ਇਸ ਲਈ ਨੀਂਦ ਇਹਨੂੰ ਵੀ ਨਹੀਂ ਆਉਂਦੀ, ਨੀਂਦ ਸਾਡੇ ਵਾਲੇ ਨੂੰ ਵੀ ਨਹੀਂ ਆਉਂਦੀ, ਤੇ ਪੰਗਾ ਪਾਈ ਰੱਖਦੇ ਨੇ ਫਿਰ ਕੋਈ ਨਾ ਕੋਈ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।